ਆਪਾਂ ਵੀ ਉਹਨਾਂ ਦੀ ਗੱਲ ਨੂੰ ਸੁਣ ਕੇ XML ਨੇ ਕਹਾ कि वो विधान सभा तो उसका कोई पास नहीं बनना उन्होंने जल्दी जाना फिर पास होना पड़ा विधान सभा ਕੰਪਲੈਕਸ ਤੇ ਜਾਣ ਦੇ ਲਈ ਉਹਨੂੰ ਕਿਸੇ ਪਾਸ ਦੀ ਜ਼ਰੂਰਤ ਨਹੀਂ ਹੁੰਦੀ ਉਹਦਾ ਕਾਰਡ ਜਿਹੜਾ ਉਹ ਵੀ ਚੈੱਕ ਕਰੋ ਔਰ ਉਹਨੂੰ ਜਾਣ ਦਿਓ एक मिनट नहीं पर्पज की है उन्होंने जान का पर्पज ਪਰਪਸ ਟਾਈਮ ਲਿਆ ਸੀ ਜਾ ਕੇ नहीं वो तो ਐਮਐਲਏ ਜਾ ਸਕਦਾ ਪੰਜਾਬ ਦੀ ਗੱਲ ਮੈਂ ਅਸੀਂ ਕਿਸਾਨਾਂ ਦੀ ਗੱਲ ਕਰਨ ਚੱਲੇ ਅੰਦਰ सर ਜਿਹੜੇ 8 ਬੰਦਿਆਂ ਦਾ ਉਹ ਤਾਂ ਅਸੀਂ ਲਿਸਟ ਆ ਵੀ ਨਹੀਂ ਭੇਜ ਰਹੇ ਨਾਲ ਨਹੀਂ ਐਮਐਲਏ ਅਦਰਵਾਈਜ਼ ਵੀ ਲਿਸਟ ਆਈ 8 ਦੀ ਉਹ ਭੇਜ ਰਹੇ ਆ ਬਾਕੀ ਪਰਪਸ ਦੱਸ ਦੋ ਕੀ ਅੰਦਰ ਜਾਣਦਾ ਸੀ ਮਿੰਟ ਮੇਰੇ ਆਨੇ ਬਾਹਰ ਹੋ ਕੇ ਸਾਨੂੰ ਗੇਟ ਤੇ ਆਪ ਤੋਂ ਉਹ ਐਮਐਲਏ ਨਹੀਂ ਜਾ ਸਕਦਾ ਮੇਰੀ ਗੱਲ ਅਸੀਂ ਤਾਂ ਵੀ ਆਰ ਨਾਟ ਟੂ ਡਿਸਾਈਡ ਦਿਸ ਥਿੰਗ ਸਾਨੂੰ ਤਾਂ ਜੋ ਲਿਸਟ ਆਈ ਅਸੀਂ ਤੁਹਾਨੂੰ ਦੱਸਦੇ ਠੀਕ ਹੈ ਨਾ ਆਹ ਮੇਰੇ ਪੈਦਲ ਚੱਲਦੇ ਆ ਜੀ ਪੈਦਲ ਚੱਲਦੇ ਆ ਜੋ ਆਰਾਮ ਚਲਾ समाधान जो है वो कहता है कि हर एक एमएलए अलाउड है कोई भी रोक सकता है हाईकोर्ट जाना वैसे तो जहाँ तुमको रोक सकते हो जैसे मन हाईकोर्ट जाना है अगर उन्होंने ये लिख के भेजा कि हम किधर रास्ते बिल्कुल सर आगे तक सर आगे तक तो पैदल चलिए हाईकोर्ट तक जाती है ना ਅਸੀਂ ਹਾਈਕੋਰਟ ਜਾਣਾ ਸਾਨੂੰ ਕਿਵੇਂ ਰੋਕ ਲਓਗੇ ਤੁਸੀਂ ਦੱਸੋ ਹਾਈਕੋਰਟ ਦੀ ਐਂਟਰੀ ਗੇਟ ਕਿਹੜੀ ਦੱਸੋ ਮੈਨੂੰ ਪਿੱਛੇ ਮੇਨ ਜਿੱਥੇ ਪਹਿਲੇ ਬੈਰੀਕੇਡ ਲੱਗੇ ਨੇ ਆਪਾਂ ਕੋਈ 8 ਬੰਦੇ ਕਹਿ ਰਹੇ ਹੋ ਤਾਂ ਇਹ ਲਾਈਵ ਕੀਤਾ ਸਾਹਿਬ ਦੇ ਭੇਜ ਦੋ ਲਾਈਵ ਹੀ ਕਰਤਾ ਚੱਕ ਲੋ ਡਾਕਟਰ ਸਾਹਿਬ ਦੇ ਭੇਜ ਬੇਇੱਜ਼ਤੀ ਆ ਆਪਣੇ ਸੰਵਿਧਾਨ ਇੱਕ ਕਰੰਟ ਐਮਐਲਏ ਨੂੰ ਵੀ ਰੋਕਿਆ ਗਿਆ ਤਾਂ ਬਸ ਅਸੀਂ ਪਹਿਲਾਂ ਲੱਗੇ ਸਟੇਟਮੈਂਟ ਹਾਂ ਪੈਦਲ ਹਾਂ ਸ਼ਰਮ ਹੋਣੀ ਚਾਹੀਦੀ मैं लाइव किया है चलो जा रहे हैं पर स्पीकर साहब या सरकार करके भजी खड़ी है चलो चलो ठीक है हाँ हाँ सूरज कर रहा है यार से कोई नहीं रोक सकता मेरे तार 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 सरकार डर रही है सब सरकार सरकार
ਨਾਲ ਫਿਰ ਸੀਨੀਅਰ ਦੇ ਲੀਡਰਸ਼ਿਪ ਨੂੰ ਰੋਕਤਾ। ਹੁਣ ਅੱਜ ਅਸੀਂ ਦੱਸਾਂਗੇ ਅਸੀਂ ਜਨਾਬ ਕਿਸਾਨੋਂ ਦੇ ਮੁੱਦੇ ਬਿਲਕੁਲ ਤਸਵੀਰਾਂ ਨੂੰ ਦਿਖਾ ਰਹੇ ਹਾਂ ਜੈਕਟ ਵਿੱਚ ਤੁਹਾਨੂੰ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਹੇ ਨੇ ਬੀਜੇਪੀ ਪ੍ਰਧਾਨ ਜਾਣ ਦਿੱਤਾ ਜਾ ਰਿਹਾ ਹੈ ਬਾਹਰ ਖੜੇ ਹੋਏ ਨੇ ਜਿਹੜੇ ਐਕਸ ਐਮਐਲਏ ਨੇ ਉਹ ਇੱਥੇ ਪਹੁੰਚ ਸਕਦੇ ਨੇ ਆ ਸਕਦੇ ਨੇ ਸਾਡੇ ਨਾਲ ਅਸ਼ਵਨੀ ਸ਼ਰਮਾ ਨੇ ਐਮਐਲਏ ਨੇ ਹੋਰ ਜਿਹੜੇ ਫਾਰਮਰ ਐਮਐਲਏ ਨੇ ਉਹ ਸਾਡੇ ਨਾਲ ਆਏ ਹੋਏ ਨੇ ਯਾਰ ਆਈਡੀ ਥੋੜਾ ਡਾਊਨ ਕਰੋ ਹਰੇਕ ਬੰਦਾ ਜਿਹਦੇ ਕੋਲ ਪਾਸ ਹੈ ਐਕਸ ਐਮਐਲਏ ਦਾ ਜਾਂ ਮੌਜੂਦਾ ਐਮਐਲਏ ਦਾ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਤੁਸੀਂ ਸੰਵਿਧਾਨ ਨੂੰ ਕਿਵੇਂ ਤੋੜ ਸਕਦੇ ਹੋ ਆਪਣੀ ਬ੍ਰੇਕ ਦੇ ਸੰਵਿਧਾਨ ਨਹੀਂ ਐਸਾ ਹੈ ਨਹੀਂ ਕੋਈ ਨਾਰਾ ਲਾਉਂਦਾ ਇਸ ਤੋਂ ਤਰੀ ਜਾਂਦੀ ਹੈ ਸਰਕਾਰ ਸਾਨੂੰ ਆ ਇਸ ਪਾਸੇ ਡਰ ਯਾਰ ਆਈਡੀ ਡਾਊਨ ਰੱਖੋ ਐਮਐਲਏ ਹਾਂਜੀ ਹਾਂਜੀ ਤਾਂ ਤਸਵੀਰਾਂ ਨੇ ਹੱਥਾਂ ਦੇ ਵਿੱਚ ਤਖਤੀਆਂ ਨੇ ਐਮਐਲਏ ਦੱਸਣ ਕਿਹੜੀ ਫਸਲ ਬੀਜਣਗੇ ਹੱਥਾਂ ਦੇ ਵਿੱਚ ਤਖਤੀਆਂ ਨੇ ਅਸੀਂ ਬਾਹਰ ਰਹਿਣ ਗਿਆ ਹਾਂਜੀ ਹਾਂਜੀ ਨਹੀਂ ਗੱਲ ਇੱਕ ਮਿੰਟ ਤੁਸੀਂ ਹਾਂਜੀ ਸਰ ਹਾਂਜੀ ਕਮਲ ਥੋੜਾ ਨੀਚੇ ਰੱਖਿਓ मेरी बात सुनो मैंने दिखाइए कि अंदर जाने के लिए आज रोका गया है जाने के लिए कोई पास नहीं आप हमको बताएं ਅਸ਼ਵਨੀ ਸ਼ਰਮਾ ਸਰ ਕਿਉਂ ਉਹ ਕਹਿ ਰਹੇ ਨੇ ਤੁਸੀਂ ਜਾਓ ਇਹਨਾਂ ਨੂੰ ਪ੍ਰੋਟੈਸਟ ਕਰਵਾਓਗੇ ਆਪਣੀ ਰਿਕੁਐਸਟ ਕਰਨ ਚੱਲੇ ਆ ਬਿਲਕੁਲ ਐਗਜ਼ਾਮਪਲ ਨਹੀਂ ਕਰ ਰਹੇ ਮੀਟਿੰਗ ਕੋਈ ਨਹੀਂ ਹੈ ਕਹਿੰਦੇ ਪਰ ਅੱਜ ਬੰਦੇ ਵਿਧਾਨ ਸਭਾ ਆ ਸਕਦੇ ਜਾਣ ਦੋ ਸਾਨੂੰ ये डिस्कशन कौन है कैसे छोड़ के चले जाए पंजाब पंजाब के लोगों की you decide how can you decide on ਮੰਮਾ ਮਾਈਕ ਉੱਧਰ ਲਈ ਬੈਠਾ ਤੂੰ ਇੱਧਰ ਉਹਦਾ ਅਧਿਕਾਰ ਹੈ ਉਹਦਾ ਅਧਿਕਾਰ ਹੈ ਬਾਹਰ ਤਸਵੀਰਾਂ ਦਿਖਾ ਰਹੇ ਆ ਜਿਹੜੇ ਜਨਰਲ ਜਿਹੜੇ ਹੈਗੇ ਆ ਉਹ ਵੀ ਇੱਥੇ ਪਹੁੰਚੇ ਹੋਏ ਨੇ ਨਾਲ ਉਹਨਾਂ ਦੇ ਬਹੁਤ ਸਾਰੇ ਸਾਬਕਾ ਵਿਧਾਇਕ ਨੇ ਮੌਜੂਦਾ ਵਿਧਾਇਕ ਲਗਾਤਾਰ ਦਿਖਾ ਰਹੇ ਆ ਵਿਧਾਨ ਸਭਾ ਦੇ ਬਾਹਰ ਪੰਜਾਬ ਸਰਕਾਰ ਮੁਰਦਾਬਾਦ ਐਮਐਲਏ ਦਫਤਰ क्या बैठ के इस पर चर्चा नहीं करनी ਲੱਗਦਾ ਬਈ ਦੇਖਣ ਦਾ ਅਸੀਂ ਤਾਂ ਐਮਐਲਏ ਦਾ ਜਾ ਹੀ ਸਕਦੇ सारे ਮੰਮਾ ਤੂੰ ਕਿੱਥੇ ਲਈ ਬੈਠਾ ਇਹਨਾਂ ਦੀ ਗਲਤੀ ਕਰ ਰਹੇ ਆ ਇਹ ਪੰਜਾਬ ਦੇ ਆਲੇ ਬੜੀਆਂ ਖੁਸ਼ੀਆਂ ਬੋਲਦੇ ਨੇ ਕਹਿੰਦਾ ਕੋਈ ਬੋਲਣਾ ਇੱਕ ਇੱਕ ਦਾਣਾ ਚੁੱਕਿਆ ਜਾਂਦਾ ਦੇਸ਼ ਦੇ ਅੰਦਰ ਬੀਜੀ ਹੋਏ ਬਜਟ 3 ਗੁਣਾ 4 ਗੁਣਾ ਮੋਦੀ ਸਰਕਾਰ ਦੇ ਜੀ ਇਲਜ਼ਾਮ ਤਾਂ ਇਹ ਲੱਗ ਰਹੇ ਨੇ ਕਿ ਹਰਿਆਣਾ ਸਰਕਾਰ ਦੀ ਗੋਲੀ ਨਾਲ ਮਰਿਆ ਚੁੱਪ ਕਰ ਅਰੇ ਮੇਰੀ ਇੱਕ ਮੈਂ ਜਿਹਨਾਂ ਲੋਕਾਂ ਨੇ ਉਕਸਾਇਆ ਉਹਨਾਂ ਨੂੰ ਜਿਹੜੇ ਨੌਜਵਾਨਾਂ ਨੂੰ ਉਕਸਾ ਕੇ ਉੱਥੇ ਲੈ ਕੇ ਗਏ ਉਹਨਾਂ ਦੇ ਦੋਸ਼ ਕਿਉਂ ਨਹੀਂ ਹੈ ਇਹ ਪੰਜਾਬ ਦੇ ਲੋਕੀ ਕੀ ਹੋ ਗਿਆ ਭਾਈ ਮਾਈਕ ਤੇ ਲਗਾ ਕੋਈ ਗੱਲ ਨਹੀਂ ਪਿੱਛੇ ਕਰ ਇੱਕ ਕੋਈ ਰਾਮ ਸਾਡੇ ਪ੍ਰਧਾਨ ਜੀ ਨੇ ਤੈਅ ਉਹ ਨਹੀਂ ਲੱਗਦਾ ਸਪੀਕਰ ਸਾਹਿਬ ਨਾਲ ਬੈਠ ਕੇ ਮਨ ਚਰਚਾ ਕਰਾਂਗੇ ਕਿ ਵੀ ਦੱਸੋ ਕੀ ਦਿੱਕਤ ਹੈ ਅਰੇ ਸਰਕਾਰ ਬੋਲ ਰਹੀ ਹੈ ਨਾ ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਸੀ ਮਾਨ ਜੀ ਦੇ ਸਰ ਉਸਤਾਦ ਖੜ ਜਾਓ ਉਹਨਾਂ ਨੇ ਉਹ ਆਏ ਆ ਮੀਡੀਆ ਕੇ ਲਈ ਆਏ ਆ ਨਾ ਇਹ ਲੋਕ ਤਾਂ ਇਹ ਕਹਿੰਦੇ ਸੀ ਸਾਡੀ ਸਰਕਾਰ ਬਣਾ ਦਿਓ ਅਸੀਂ ਤੁਹਾਨੂੰ ਐਮਐਸਪੀ ਦਿਆਂਗੇ ਛੱਡੋ ਜੀ ਕੇਂਦਰ ਤੇ ਆਪਣੀ ਐਮਐਸਪੀ ਦੇ ਰਿਹਾ ਬਸ ਅਗਰ ਰਿਹਾਨਾ ਹਰਿਆਣੇ ਦੀ ਗੱਲਾਂ ਬੜੀਆਂ ਕਰਦੇ ਨੇ ਪਰ ਹਰਿਆਣੇ ਨਾਲ ਕੰਪੀਟੀਸ਼ਨ ਕਰਨਾ ਤੇ ਇਸ ਗੱਲ ਦਾ ਕੰਪੀਟੀਸ਼ਨ ਕਰੋ ਕਿ ਉੱਥੋਂ ਦੇ ਕਿਸਾਨਾਂ ਦੇ ਜੀਵਨ ਸਤਰ ਨੂੰ ਉੱਚਾ ਕਰਨ ਲਈ ਹਰਿਆਣਾ ਅੰਤਰ ਆਪਣੇ ਵਜਨ ਤੇ ਰੱਖ ਇਹ ਤਾਂ ਤੈਅ ਕਰਨਗੇ ਨਾ ਇਹ ਕਿੰਨੀਆਂ ਅੰਤਰ ਆਪਣੇ ਵਜਨ ਤੇ ਰੱਖ ਕੈਮਰਾ ਮਾਈਕ ਉੱਪਰ ਰੱਖ ਹਰ ਵੇਲੇ ਭੜਕਾਉਣ ਦੀਆਂ ਗੱਲਾਂ ਕਰਨੀਆਂ ਹਰ ਵੇਲੇ ਪੰਜਾਬ ਦੇ ਭਾਈਚਾਰੇ ਨੂੰ ਖਾਰ ਲਾਉਣ ਦੀਆਂ ਗੱਲਾਂ ਕਰਨੀਆਂ
ਇਹ ਨਹੀਂ ਚੱਲੇਗਾ। ਔਰ ਮੈਨੂੰ ਦੱਸੋ, ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਪੁੱਛਣਾ ਚਾਹਨਾ, ਜਿਹੜਾ ਆਰਡਰ ਹੈ ਤੇ ਸਰਕਾਰ ਇਹ ਗੱਲ ਕਰਦਾ ਕਿ ਵਿਧਾਨ ਸਭਾ ਦੇ ਰਲ ਕੇ ਪੰਜਾਬ ਦੇ ਪੰਜਾਬ ਦੀ ਜਵਾਨੀ ਨੂੰ ਪੂਰਾ ਲਾਈ ਜਾਂਦੇ, ਪੰਜਾਬ ਦੀ ਇਕਨੋਮੀ ਰਗੜ ਕੇ ਇਹਦੇ ਕਰਕੇ। ਇਹਦਾ ਜਵਾਬ ਡਾਕਟਰ ਸਾਹਿਬ ਅੱਜ ਬਾਜਵਾ ਸਾਹਿਬ ਨੇ ਕਿਹਾ ਕਿ ਤੁਸੀਂ ਦੇਖੋ ਕਾਰਪੋਰੇਟ ਘਰਾਣਿਆਂ ਦੀ ਗੱਲ ਕਰ ਰਹੇ ਨੇ, ਜਦੋਂ ਕਾਂਗਰਸ ਦੇ ਵਿੱਚ ਸੀ ਉਹ ਕਿਸਾਨਾਂ ਦੀ ਗੱਲ ਕਰਦੇ ਸੀ। ਮੇਰੇ ਕੋਲ ਇੱਕ ਬਾਜਵਾ ਸਾਹਿਬ ਵਾਸਤੇ ਸਵਾਲ ਹੈ ਜਿਹੜਾ ਮੈਂ ਪਰਸਨਲ ਬੇਨਤੀ ਕਰਨ ਉਹਨਾਂ ਕੋਲ ਆਇਆ ਸੀਗਾ। ਹੁਣ ਬਾਜਵਾ ਸਾਹਿਬ ਤੇ ਭਗਵੰਤ ਮਾਨ ਜੀ ਇੱਕੋ ਸਿੱਕੇ ਦੇ ਦੋ ਪਹਿਲੂ ਨੇ, ਉਹਨਾਂ ਤੋਂ ਸਵਾਲ ਕਰਨਾ ਹੈ। ਬਿਲਕੁਲ ਰਾਜ ਸਰਕਾਰ ਨੇ ਉਕਸਾਇਆ ਕਿਸਾਨਾਂ ਨੂੰ। ਉਸ ਤੋਂ ਬਾਅਦ ਜਿਹੜਾ ਇਹ ਸਾਰਾ ਮਾਮਲਾ ਵਧਿਆ ਹੈ, ਤਸਵੀਰਾਂ ਪੰਜਾਬ ਵਿਧਾਨ ਸਭਾ ਤੋਂ ਬਾਹਰ ਵੀ ਆ ਰਹੇ, ਜਿੱਥੇ ਕਿਹਾ ਜਾ ਰਿਹਾ ਕਿ ਐਮਐਲਏ ਦੱਸਣ ਕਿਹੜੀ ਫਸਲ ਬੀਜਣਗੇ। ਤਾਂ ਲਾਈਵ ਤਸਵੀਰਾਂ ਪੰਜਾਬ ਵਿਧਾਨ ਸਭਾ ਦੇ ਬਾਹਰ ਦਿਖਾਈਆਂ ਜਾ ਰਹੀਆਂ। ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਭਾਜਪਾ ਦੇ ਲੀਡਰ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ, ਤਾਂ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਵਿਧਾਨ ਸਭਾ ਦੇ समय दिया उन्होंने, बिल्कुल ये लाइव तस्वीरें दिखा रहे हैं। पुलिस कह रही हम आपको जाने नहीं देंगे। ये धक्के प्रदीप एमएलए उन्होंने बयान दिता जा रहा है, पर वो कह रहे हैं पंजाब सरकार मुर्दाबाद, 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 पंजाब सरकार मुर्दाबाद, 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 लोकतंत्र दी हथियारी पंजाब सरकार मुर्दाबाद, 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 नौजवानों ਨੂੰ ਭੜਕਾਉਣ वाली सरकार मुर्दाबाद, मुर्दाबाद, मुर्दाबाद। अगर शुभकरण की मौत का कोई दोषी है, अगर शुभकरण की मौत का कोई दोषी है तो वो पंजाब सरकार है, और इसका जवाब देना पड़ेगा इनको। पंजाब के अंदर जो फसलें कौन सी हैं जो आप कहना चाहते हैं, जिसके ऊपर आपको मजबूर करिए। अरे हरियाणा ਅੱਜ ਪ੍ਰਧਾਨ ਜੀ ਦੀ ਅਗਵਾਈ ਥੱਲੇ ਅਸੀਂ ਗੱਲ ਕੀ ਕਰਨਾ ਆ ਕਿ ਸਾਨੂੰ ਇਹ ਦੱਸੋ ਕਿ ਕੇਂਦਰ ਦੀ ਸਰਕਾਰ ਪੰਜਾਬੀ ਜਿਹੜੀ ਫਸਲਾਂ ਬੋਲਦਾ ਦੋ ਉਹਨਾਂ ਤੇ ਐਮਐਸਪੀ ਦੇ ਦੀ, ਠੀਕ ਹੈ। ਐਸੀਆਂ ਕਿਹੜੀਆਂ ਫਸਲਾਂ ਹੋਰ ਬੋਈਆਂ ਜਾਂਦੀਆਂ ਜਿਹਦੇ ਤੇ ਐਮਐਸਪੀ ਦੀ ਮੰਗ ਕਰਨੀ ਚਾਹੀਦੀ ਹੈ, ਠੀਕ ਹੈ ਨਾ। ਦੂਜੇ ਪਾਸੇ ਮਾਨ ਸਾਹਿਬ ਨੇ ਜਦੋਂ ਵੋਟਾਂ ਲੈਣੀਆਂ ਸੀ ਕਹਿੰਦੇ ਸੀ ਕੇਂਦਰ ਨੂੰ ਛੱਡੋ ਜੀ, ਉਹਨਾਂ ਦੀ ਬੀਬੀ ਵੀ ਬੋਲਦੀ ਹੁੰਦੀ ਸੀ ਚੁਟਕੀ ਮਾਰ ਕੇ ਕਾਂਗਰਸ ਦੀ ਸਰਕਾਰ ਅਸੀਂ ਤੁਹਾਨੂੰ ਐਮਐਸਪੀ ਦੇ ਦਿਆਂਗੇ। अरे अगर हरियाणा नाल कंपटीशन करना तो करो ना कंपटीशन, वो 14 फसलों से अपने किसानों को एमएसपी दे दिया जो किसी भी। फिर अगली गल करिए नौजवानों को भड़काओ ना, मैं सीधा सीधा दोष ला रहा अपनी नलायकियां छुपाने लई, क्योंकि कानून व्यवस्था बिल्कुल नहीं है, डेवलपमेंट पूरी तरह ठप है, शहर होण पेंडू होए कोई विकास का काम नहीं हो रहा, केवल लारा लप्पा हो रहा। इस करके ये लोगों का ध्यान इन्हां दे वल ना होए, 2 सालां दी इन्हां दी कारगुजारी ना पुछन, इस करके सज्जन करा याद कराना है। मुर्दाबाद, 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 सरकार मुर्दाबाद, 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 मुर्दाबाद। सरकार मुर्दाबाद, अरे एक्स-एमएलए को जाने नहीं देना, अगर कोई आर्डर तो बताओ, वो अधिकार है। ऊपर से आर्डर आया है कि एक्स-एमएलए नहीं जाएगा, उनको रोका जाएगा। हम तो फालतू बात नहीं पूछ रहे आपसे। इस फसल का एमएसपी चाहिए ਕਿਹੜਾ ਲੀਡਰ ਆਪਣਾ ਘਰੇ ਜਾ ਕੇ ਝੋਨਾ ਛੱਡ ਕੇ ਤੇ ਜੋ ਲਾਊਗਾ ਜਵਾਬ ਲਾਊਗਾ ਬਾਜਰਾ ਲਾਊਗਾ ਉਹਦਾ ਐਮਐਸਪੀ ਲੈ ਕੇ ਐ ਕਰੋ ਸਭ ਆਜੋ ਬੈਠ ਜਾਓ। ਬੈਠੋ ਸਰ ਥੋੜਾ ਪਿੱਛੇ ਹੋ ਜਾਓ।
ਸੜਕ ਦੇ ਉੱਤੇ ਸੁਨੀਲ ਜਾਖੜ ਬੈਠ ਗਏ ਨੇ। ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ। वो नजर आ रही ਹਾਂਜੀ ਅਸੀਂ ਬੈਠੇ थोड़ा पीछे पीछे आ जाओ, पीछे पीछे इधर हो ए भाई। अश्विनी जी मौका गया आपको क्या मिलने आए थे चोर सिपाही दोनों मिले हुए हैं। स्पीकर साहब ने मेरे को टाइम दिया, मैंने इनको बताया भी हम अपने दोनों एमएलए बीजेपी के और सारे फॉर्मर एमएलए आके उनसे टाइम पंजाब के मसले पे किसानी मुद्दे के ऊपर आज का जो इश्यू है उसको लेके, जो पंजाब की इंडस्ट्री आज सफर कर रही है, आज जहाँ पे उनका नुकसान हो रहा है सारी इंडस्ट्री का, उस मुद्दे को लेके आज उनसे टाइम मांगा था। उन्होंने कहा 10:30 बजे आ जाइए। ये बात जब केजरीवाल साहब के कानों में, भगवंत मान जी के कानों में और कांग्रेस पंजाब की लीडरशिप के कानों में पड़ी, तो उन्होंने अब ये जो आपके सामने हमें रोक रखा है। देखिए दोनों एमएलए जंगीलाल महाजन जी, अश्विनी शर्मा जी, उनको रोका गया। फॉर्मर एमएलए असेंबली कॉम्प्लेक्स में आने से कोई नहीं रोक सकता इनको। सेशन में ना जा पाए पास के बिना, पर असेंबली कॉम्प्लेक्स हम यहाँ के सारे एमएलए पंजाब के जो 117 पंजाब के चुने नुमाइंदे, उनसे यही बेनती करने आए थे। ये देखिए पंजाबी में चाहे लिखा हुआ है, पंजाब के एमएलए ये बताएं कि वो कौन सी फसल बीजना चाहते हैं, और मैं बीजेपी के प्रधान के तौर पर वादा करता हूँ मैं उसकी एमएसपी दिलवा के दूंगा। कोई प्रदर्शन करने की जरूरत नहीं है। हमें ये बताएं कि जब 23 फसलों पे एमएसपी की गारंटी मांग रहे हैं, उससे पंजाब का क्या फायदा हुआ, और जो पंजाब का जिसका फायदा होता है तो वो बताएं। नहीं तो शुभकर्ण जो पंजाब का नौजवान था वो क्यों मरवाया इन्होंने, क्यों उसको बॉर्डर पे भेजा। देखिए इन बातों के लिए वहां पे विधानसभा, देखिए जहां तक हरियाणा विधानसभा की बात, उनके सरकार की बात कर रहे हैं साहब, उनका फर्ज बनता था 28 फरवरी तक हरियाणा का सेशन यहीं चल रहा था। अगर सुनील जाखड़ और हमारे साथी यहाँ के धरना दे सकते हैं तो ये कांग्रेस वालों ने क्या पी रखा था। इनके पांव में मेहंदी लगी हुई थी जो यहाँ पे आके उन्होंने बोला नहीं। सिर्फ और सिर्फ अपने वोटों के लिए ये लोग कर रहे हैं, जो कि पंजाब के लिए बड़ा दुर्भाग्यपूर्ण है। सर 22 फसलों का तो सीएम ने भी बोला था कि आप आते देंगे, तो उसमें बातें जवाब दें साहब। चौराहे पे ये बातें होने की बजाय विधानसभा में होनी चाहिए बातें। आपको लगता है कि इस तरह से रोकना है? देखिए झूठ का पुलिंदा है साहब, सरकार भी और अपोजिशन भी। ये जो सारी की सारी कांग्रेस पार्टी जो आज अपने आप को लीडर ऑफ अपोजिशन कह रहे हैं, जो पंजाब कांग्रेस का प्रधान है, मेरे को बाजवा साहब से आज मैं यही एक सवाल करने आया था। बाजवा साहब, आप गन्ने की खेती और धान की खेती छोड़ के कौन सी फसल बीजना चाहते हो, मेरे को बताओ। आप खुद गन्ना बीजते हो, आप खुद धान बीजते हो, पंजाब के लिए कह रहे हो जोर बाजरा। कैसे फसल, जब तक सेंटर से मिले भी आप क्यों उनको भगवंत मान जी से डर लगता है मांगते हुए? भगवंत मान जी ने कहा था मैं सारे नाल गल करांगी, सारे नाल गल करांगी, आराम नाल करा दूंगा। लाता बाहर मानिका ला देता है। मुर्दाबाद 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 की जा रही है। मुर्दाबाद मुर्दाबाद डॉक्टर साहब बाहर मोर्चा लाता तुसी अंदरों की सुनिया सपाया। मुर्दाबाद मुर्दाबाद स्पीकर साहब था, मैं स्पीकर साहब की बड़ी इज्जत करना, बड़े वेल मीनिंग है इंसान है, पर उन्होंने हुण की बस चले। केजरीवाल साहब नूं डर लग्या, उधर भगवंत मान जी दे मैं समझदा उन्होंने भूत दिसी जांदा सुनील जाखड़ ते कांग्रेस वाले दा पहला ही ओदा पैरां 'च पए है। ਇਹਨਾਂ ਦੇ ਭਗਵੰਤ ਮਾਨ ਜੀ ਦੇ ਤੇ ਕੇਜਰੀਵਾਲ ਸਾਹਿਬ ਦੇ ਉਹ ਕੀ ਬੋਲਣਗੇ। ਨਹੀਂ ਤੁਸੀਂ ਜਿਹੜਾ ਪਹਿਲਾਂ ਸੁਨੇਹਾ ਭੇਜਿਆ ਸੀ, ਕੀ ਸੁਨੇਹਾ ਭੇਜਿਆ ਸੀ, ਗੱਲ ਕੀ ਕਰਵਾਈ ਜਾ ਸਕਦੀ। ਤੁਸੀਂ ਭਾਜਪਾ ਪੰਜਾਬ ਦੇ ਪ੍ਰਧਾਨ ਹੋ, ਆਪ ਕਿਸਾਨ ਦੇ ਬੇਟੇ ਹੈਗੇ ਹੋ, ਆਪ ਵੀ ਕਿਸਾਨ ਹੈਗੇ ਹੋ, ਪਰ ਤੁਹਾਨੂੰ ਨਹੀਂ ਲੱਗਦਾ ਕਿ ਵਿੱਚ ਤੁਹਾਨੂੰ ਵੀ ਕਿਸਾਨਾਂ ਦੇ ਜਾ ਕੇ ਇੱਕ ਵਾਰੀ ਭਾਜਪਾ ਕੇਂਦਰ ਦੇ ਨਾਲ ਗੱਲਬਾਤ ਕਰਨੀ ਚਾਹੀਦੀ? ਸਾਹਿਬ ਕਿਸਾਨ ਗੱਲ ਕਰ ਰਹੇ ਹੈ, ਕੇਂਦਰ ਸਰਕਾਰ ਤਾਂ ਉਹਨਾਂ ਦੇ ਬੂਹੇ ਤੇ ਆਏ ਬੈਠਾ ਹੈ। ਕੇਂਦਰ ਸਰਕਾਰ ਦੇ ਮੰਤਰੀ ਇਹਨਾਂ ਦੇ ਬੂਹੇ ਤੇ ਆ ਕੇ ਗੱਲ ਕਰੀ ਜਾਂਦੇ ਆ।
ਤੇ ਉਹ ਦੱਸਣ ਤਾਂ ਸਹੀ ਵੀ ਕਿਹੜੀ ਫਸਲ ਚਾਹੀਦੀ ਹੈ ਉਹਨੂੰ ਜਿਹਦੇ ਐਮਐਸਪੀ ਮੰਗਦੇ ਆ। ਮੈਂ ਤਾਂ ਅਜੇ ਪੰਜਾਬ ਦੇ ਨਾਗਰਿਕ ਦੇ ਤੌਰ ਤੇ ਪੁੱਛੀ ਜਾਣਾ ਵੀ ਇੱਕ ਕਿਸਾਨ ਹੋਣ ਦੇ ਨਾਤੇ ਮੈਨੂੰ ਪੁੱਛੀ ਜਾਣਾ ਵੀ ਮੈਨੂੰ ਦੱਸੋ ਇਹਨਾਂ 23 ਫਸਲਾਂ ਦੀ ਗਾਰੰਟੀ ਨਾਲ ਮੇਰੇ ਵਰਗੇ ਪੰਜਾਬ ਦੇ ਕਿਸੇ ਕਿਸਾਨ ਦਾ ਕੀ ਫਾਇਦਾ ਹੈ? ਪੰਜਾਬ ਦਾ ਕਿਸਾਨ ਦਾ ਕੀ ਫਾਇਦਾ ਹੈ? ਜੇ ਪੰਜਾਬ ਦੇ ਕਿਸਾਨ ਦਾ ਫਾਇਦਾ ਹੀ ਹੈ ਨਹੀਂ, ਪੰਜਾਬ ਦੇ ਕਿਸਾਨ ਨੇ ਜੇ ਝੋਨਾ ਤੇ ਕਣਕ ਹੀ ਬੀਜੇ ਰੱਖਣੀ ਹੈ, ਗੰਨਾ ਹੀ ਬੀਜੇ ਰੱਖਣਾ ਹੈ, ਤੇ ਫਿਰ ਬਾਕੀ 23 ਦੀ ਗਾਰੰਟੀ ਲੈ ਕੇ ਕੀ ਕਰਨੀ ਹੈ? ਸਾਨੂੰ ਸ਼ੁਭ ਕਰਨ ਕਿਉਂ ਮਰਵਾਇਆ? ਸ਼ੁਭ ਕਰਨ ਦੀ ਗਲਤੀ ਇੰਨੀ ਸੀ ਵੀ ਸ਼ੁਭ ਕਰਨ ਨੇ ਇਹਨਾਂ ਲੀਡਰਾਂ ਦੀ, ਚਾਹੇ ਉਹ ਕਿਸਾਨ ਆਗੂ ਸੀਗੇ, ਚਾਹੇ ਕਾਂਗਰਸ ਵਾਲੇ ਸੀਗੇ ਜਿਨ੍ਹਾਂ ਨੇ ਹੱਲਾਸ਼ੇਰੀ ਦੇਤੀ ਵੀ ਆ ਤੁਹਾਡੇ ਨਾਲ ਖੜੇ ਆ, ਇਹ ਚਾਹੇ ਭਗਵੰਤ ਮਾਨ ਜੀ ਜਿਹੜੇ ਵਕੀਲ ਬਣੇ ਬੈਠੇ ਸੀ ਕਿਸਾਨਾਂ ਦੇ, ਮੈਂ ਲੈ ਕੇ ਦੇਣਾ, ਉਹ ਦੱਸ ਦੇਣ ਵੀ ਸ਼ੁਭ ਕਰਨ ਕਿਉਂ ਮਰਵਾਇਆ। ਜੇ ਉਹ 23 ਫਸਲਾਂ ਬੀਜਣੀਆਂ ਹੀ ਨਹੀਂ, ਨਾ ਭਗਵੰਤ ਮਾਨ ਜੀ ਪਤਾ ਨਹੀਂ ਆ ਕੀ ਦੱਸਣਗੇ, ਮੈਨੂੰ ਬਾਕੀਆਂ ਦਾ ਤਾਂ ਪਤਾ ਨਹੀਂ, ਮੇਰੇ ਕੁਲੀਗ ਰਹੇ ਹੈ। ਫਤਿਹ ਜੀ ਕਿੱਧਰ ਗਏ? ਇੱਥੇ ਫਤਿਹ ਜੀ ਨੂੰ ਪੁੱਛ ਲਓ, ਭਰਾ ਹੀ ਹੈ। ਮੈਂ ਬਾਜਵਾ ਸਾਹਿਬ ਤੋਂ ਕੱਲੀ ਆਹ ਪੁੱਛਣਾ ਚਾਹੁੰਦਾ, ਬਾਜਵਾ ਸਾਹਿਬ ਤੁਸੀਂ ਇਹਨਾਂ ਨੂੰ ਜਾ ਕੇ ਮੁੰਡਿਆਂ ਨੂੰ ਸ਼ੁਭ ਕਰਨ ਨੂੰ ਹੱਲਾਸ਼ੇਰੀ ਦੇਤੀ ਵੀ ਜਾਓ 23 ਦੀ ਗਾਰੰਟੀ ਤੁਹਾਨੂੰ ਲੈ ਕੇ ਦਿੰਦੇ ਆ, ਕਿਹੜੀ ਫਸਲ ਤੁਸੀਂ ਬੀਜੋਗੇ ਇਹਨਾਂ 23 ਚੋਂ? ਗੰਨਾ ਬੀਜਦੇ ਆ ਬਾਜਵਾ ਜੀ, ਝੋਨਾ ਬੀਜਦੇ ਆ ਤੇ ਕਣਕ ਬੀਜਦੇ ਆ, ਉਹ ਛੱਡ ਦੇਣ ਵੀ ਮੈਂ ਬਾਜਰਾ ਲਾਉਂਗਾ, ਮੈਂ ਬਾਜਰੇ ਦੀ ਗਾਰੰਟੀ ਲੈ ਕੇ। ਪਰ ਜਾਖੜ ਸਾਹਿਬ ਗੱਲ ਕੱਲੇ ਪੰਜਾਬ ਦੇ ਕਿਸਾਨਾਂ ਦੀ ਨਹੀਂ, ਗੱਲ ਪੂਰੇ ਭਾਰਤ ਦੇ ਕਿਸਾਨਾਂ ਦੀ ਹੋ ਰਹੀ ਹੈ। ਬਿਲਕੁਲ ਸਾਹਿਬ, ਬਿਲਕੁਲ ਸਾਹਿਬ। ਰਣ ਭੂਮੀ ਕਿਉਂ ਬਣਾਇਆ ਹੋਇਆ? ਜੇ ਉੱਥੋਂ ਇੱਕ ਬੰਦਾ ਰਾਜਸਥਾਨ ਚ ਆਇਆ ਬੈਠਾ, ਇੱਕ ਮੱਧ ਪ੍ਰਦੇਸ਼ ਦਾ ਆਇਆ ਬੈਠਾ, ਅਸੀਂ 1000 ਬੰਦਾ ਭੇਜ ਦੇਂਗੇ ਇੱਥੋਂ ਲਾਣ ਆਪਦਾ ਮੋਰਚਾ। ਯੂਪੀ ਵਾਲੇ ਸક્ષਮ ਹੈ, ਮਹਾਰਾਸ਼ਟਰ ਚ ਬਹੁਤ ਕਿਸਾਨਾਂ ਦੀ ਪ੍ਰੋਬਲਮ ਹੈ ਸਾਹਿਬ। ਪੰਜਾਬ ਵਾਲਾ ਕਿਸਾਨ ਵੀ ਉਹਨੂੰ ਮਦਦ ਚਾਹੀਦੀ ਹੈ, ਪਰ ਪੰਜਾਬ ਕੋਲ ਤਾਂ ਐਮਐਸਪੀ ਹੈ। ਅੱਜ ਪੰਜਾਬ ਦਾ ਕਿਸਾਨ ਐਮਐਸਪੀ ਤੋਂ ਅੱਗੇ ਚੀਜ਼ ਪਾਲਦਾ, ਕਿਉਂਕਿ ਐਮਐਸਪੀ ਜਿਸ ਦਿਨ ਪਾਣੀ ਨਹੀਂ ਰਿਹਾ ਇੱਥੇ, ਫਿਰ ਨਾ ਝੋਨਾ ਹੋਣਾ ਨਾ ਐਮਐਸਪੀ ਕਮਾਣੀ, ਉਹਦੀ ਵਿਉਂਤਬੰਦੀ ਅੱਜ ਕਰਾਂਗੇ ਤਾਂ ਮਸਲਾ ਹੈ ਸਾਹਿਬ। ਉਹ ਗੱਲ ਕੋਈ ਕਰਦਾ ਨਹੀਂ, ਇੱਥੇ ਲਾਲਾ ਕਰਕੇ ਵਾਕਆਊਟ ਕਰਕੇ ਆ ਜੂਗੀ ਆਪੋਜੀਸ਼ਨ ਬੋਲਣ। ਅੰਦੋਲਨ ਨੂੰ ਲੈ ਕੇ ਸ਼ੰਕਾ ਕੀ ਹੈ ਜਾਖੜ ਸਾਹਿਬ? ਤੁਹਾਨੂੰ ਸ਼ੰਕਾ ਕੀ ਹੈ ਇਸ ਅੰਦੋਲਨ ਨੂੰ ਲੈ ਕੇ? ਇੱਕ ਪੁੱਛ ਲਓ, ਸਾਰੇ ਦੇ ਜਵਾਬ ਦਿਓ। ਅੰਦੋਲਨ ਨੂੰ ਲੈ ਕੇ ਕਿਸਾਨਾਂ ਨੂੰ ਜਿਸ ਤਰ੍ਹਾਂ ਇੰਗਲਿਸ਼ 'ਚ ਕਹਿੰਦੇ ਨੇ ਕੈਨਨ ਫੋਡਰ, ਫੀਲੇ ਬਣਾ ਰੱਖੇ ਹੈ, ਕਿਸਾਨਾਂ ਨੂੰ ਉੱਥੇ ਬਿਠਾ ਰੱਖਿਆ ਹੈ। ਦੇਖੋ ਮੈਂ ਆਪੋਜੀਸ਼ਨ ਦਾ ਬੜਾ ਸਤਿਕਾਰ ਕਰਦਾ, ਕੋਈ ਵੀ ਡੈਮੋਕ੍ਰੇਸੀ ਬਿਨਾਂ ਆਪੋਜੀਸ਼ਨ ਦੇ ਕਾਮਯਾਬ ਨਹੀਂ ਹੋ ਸਕਦੀ। ਡੈਮੋਕ੍ਰੇਸੀ ਦਾ ਮਤਲਬ ਹੈ ਕਿ ਇੱਕ ਕੋਈ ਵਿਪਕਸ਼ ਦੀ ਗੱਲ ਰੱਖਣ ਵਾਲਾ ਦੂਜੇ ਲੋਕ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਦੇ ਇਲਾਵਾ ਜਿਹੜੇ ਨਹੀਂ ਸਹਿਮਤ ਉਹਨਾਂ ਦੀ ਗੱਲ ਰੱਖ ਸਕੇ। ਪਰ ਇੱਥੇ ਤਾਂ ਚੋਰ ਤੇ ਸਿਪਾਹੀ ਪੰਜਾਬ 'ਚ ਦੋਨੋਂ ਰਲੇ ਹੋਏ ਹੈ, ਇਸ ਕਰਕੇ ਸਾਨੂੰ ਆਹ ਕੰਮ ਕਰਨਾ ਪੈ ਰਿਹਾ। ਅਸੀਂ ਇੱਥੇ ਆ ਕੇ ਗੱਲ ਕਰ ਰਹੇ ਹਾਂ, ਤੁਸੀਂ ਸਵਾਲ ਕੀ ਪੁੱਛਿਆ ਉਹ ਦੱਸੋ, ਉਹਦਾ ਜਵਾਬ ਦੇਣਾ ਮੈਂ। ਕਿਸਾਨ ਕਹਿ ਰਿਹਾ ਜੀ ਸੁਨੀਲ ਜਾਖੜ ਬੀਜੇਪੀ ਛੱਡਣ, ਕਿਉਂਕਿ ਸਿੱਧੇ ਤੌਰ ਤੇ ਕਿਸਾਨਾਂ ਦੇ ਪਹਿਲਾਂ ਨਾਲ ਸੀ, ਪਰ ਹੁਣ ਕਿਸਾਨਾਂ ਦੇ ਵਿਰੁੱਧ ਬਿਆਨ ਦੇ। ਮੈਂ ਬਿਲਕੁਲ ਕਿਸਾਨਾਂ ਦੇ ਨਾਲ ਅੱਜ ਖੜਾ ਸਾਹਿਬ। ਮੈਂ ਅੱਜ ਬੀਜੇਪੀ ਛੱਡ ਸਾਰਾ ਕੁਝ ਛੱਡ ਦੂੰਗਾ, ਮੈਨੂੰ ਆਹ ਤਾਂ ਦੱਸ ਦੇਣ ਵੀ ਇਹਨਾਂ 23 ਫਸਲਾਂ ਦੇ ਅੰਦਰ ਪੰਜਾਬ 'ਚ ਡੱਲੇਵਾਲ ਸਾਹਿਬ ਜਾਂ ਆਪਣੇ ਪੰਧੇਰ ਸਾਹਿਬ ਜਾਂ ਬਾਜਵਾ ਸਾਹਿਬ ਜਾਂ ਉਹ ਕਾਂਗਰਸ ਵਾਲੇ ਪ੍ਰਧਾਨ ਵੜਿੰਗ ਜੀ, ਉਹ ਕਿਹੜੀ ਫਸਲ ਬੀਜਣਗੇ ਮੈਨੂੰ ਦੱਸ ਦੇਣ। ਜੇ ਉਹ ਆਪਣਾ ਝੋਨਾ ਛੱਡ ਕੇ ਜਵਾਰ ਲਾਉਂਦੇ ਹੈ, ਜਾਂ ਜਿਸ ਤਰ੍ਹਾਂ ਭਗਵੰਤ ਮਾਨ ਜੀ ਕਹਿੰਦੇ ਸੀ ਸੁਪਰੀਮ ਕੋਰਟ 'ਚ ਜਾ ਕੇ ਵੀ ਮੈਂ ਬਾਜਰਾ ਲਵਾ ਦੂੰਗਾ, ਲਵਾਓ ਬਾਜਰਾ, ਮੈਂ ਗਾਰੰਟੀ ਦੇਣਾ ਸਾਹਿਬ। ਜੇ ਕਹੋਗੇ ਉਹ ਜੀ ਗਾਰੰਟੀ ਲੈ ਦੇਵੇ। ਸਵਾਲ ਹੈ ਕਿਸਾਨਾਂ ਨੂੰ ਪੁੱਛਣਾ ਚਾਹੀਦਾ ਕਿ ਉਹ ਕਿਹੜੀ ਫਸਲ ਸਾਹਿਬ ਕਿਸਾਨ ਭੋਲਾ ਹੈ ਸਾਹਿਬ। ਦੇਖੋ ਕਿਸਾਨ ਭੋਲਾ ਹੈ, ਉਹਦੀ ਭੋਲੇਪਣ ਦੀ ਫਾਇਦਾ ਕੋਈ ਵੀ ਉਠਾ ਲੈਂਦਾ ਹੈ। ਇਹ ਜਿਹੜੇ ਚੁਣੇ ਹੋਏ ਨੁਮਾਇੰਦੇ ਸਭ ਇਲੈਕਸ਼ਨ ਦੇ ਟਾਈਮ ਪੰਜਾਬ ਮੰਗਦਾ ਜਵਾਬ ਕਰੋ ਤਾਂ ਪੰਜਾਬ ਦੇ ਵਿੱਚ ਰੌਲਾ ਕਿਉਂ ਮਰਵਾਇਆ ਜੇ ਕਿਸਾਨਾਂ ਨੂੰ ਇਹਨਾਂ ਦੀ ਗਾਰੰਟੀ ਕਿਉਂ ਮੰਗੀ ਜਾਂਦੇ ਹੋ? ਸਰ ਪਰ ਕਿਹਾ ਜਾ ਰਿਹਾ ਕਿ ਅੰਦੋਲਨ ਪੂਰੇ ਦੇਸ਼ ਦਾ ਨਾ ਕਿ ਇਕੱਲੇ ਪੰਜਾਬ ਦਾ। ਬਿਲਕੁਲ ਸਹੀ ਹੈ ਸਾਹਿਬ। ਮੈਂ ਅੰਦੋਲਨ ਇਕੱਲੇ ਹਿੰਦੁਸਤਾਨ ਦਾ ਨਹੀਂ, ਦੁਨੀਆ ਦਾ ਸਾਹਿਬ। ਅੱਜ ਕਿਸਾਨ ਹਰੇਕ ਥਾਂ ਅੱਜ ਚ ਪਰੇਸ਼ਾਨੀ 'ਚ ਹੈ, ਪਰ ਉੱਥੇ ਉਹ ਪੋਲੈਂਡ ਵਾਲੇ ਆਪ ਦੇ ਉੱਥੇ ਕਰੀ ਜਾਂਦੇ, ਵਾਰਸਾ 'ਚ ਕਰੀ ਜਾਂਦੇ ਆ, ਫਰਾਂਸ ਵਾਲੇ ਪੈਰਿਸ 'ਚ ਕਰੀ ਜਾਂਦੇ, ਜਰਮਨੀ ਵਾਲੇ ਬੋਨ ਡਿਸਲਡੋਰਫ 'ਚ ਕਰੀ ਜਾਂਦੇ ਆ, ਤੇ ਮਹਾਰਾਸ਼ਟਰ ਵਾਲੇ, ਯੂਪੀ ਵਾਲੇ, ਮੱਧ ਪ੍ਰਦੇਸ਼ ਵਾਲੇ ਭੋਪਾਲ ਕਰਨ ਅਸੀਂ ਜਾਂਦੇ ਰਹਾਂਗੇ ਨਾਲ। ਸਾਡਾ ਇੱਥੇ ਮੁੰਡਾ ਕਿਉਂ ਮਰਵਾਇਆ ਜਾਵੇ ਸਾਹਿਬ? ਜਾਣ ਸਾਹਿਬ ਦਿੱਲੀ, ਉਹ ਆ ਕੇ ਦਿੱਲੀ ਕਰਨ ਕੈਦ ਸਾਹਿਬ ਦਿੱਲੀ ਆ ਕੇ ਕਰਨ, ਮੈਂ ਰੋਕਦਾ। ਸਾਡੇ ਜਿਹੜੇ ਜਥੇਬੰਦੀਆਂ ਇੱਥੇ, ਇੱਕ ਮਿੰਟ ਪਲੀਜ਼ ਸਰ, ਇੱਕ ਮਿੰਟ ਸਰ, ਜੇ ਟਕੈਤ ਸਾਹਿਬ ਉੱਥੇ ਕਰਨਗੇ, ਇਹ ਸਾਡੇ ਵਾਲੇ ਲੀਡਰ ਉੱਥੇ ਭੇਜਦੇ ਨੇ, ਮੁੰਡੇ ਕਿਉਂ ਜਾਣ, ਸਾਡੇ ਜਵਾਨ ਕਿਉਂ ਮਰਨ ਸਾਹਿਬ? ਮੈਂ ਕਿਹਾ ਸੀ ਮੈਂ 70 ਸਾਲ ਦਾ, ਮੈਂ ਤਾਂ ਜਿੰਨੀ ਜੀਣੀ ਸੀ ਜਿਉਲੀ, ਇਹ 50-50 60 ਨੇ ਤਾਂ ਇਹ ਵੀ ਹੈ। ਉੱਥੇ ਜਾ ਕੇ ਦੇਖੋ ਸ਼ੁਭ ਕਰਨ ਕਿਉਂ ਮਰੇ ਸਾਹਿਬ, ਸ਼ੁਭ ਕਰਨ ਨੂੰ ਮਰਵਾਇਆ ਕਿਉਂ? ਉਹਨਾਂ
ਲੜਨ ਅਸੀਂ ਨਾਲ ਖੜੇ ਆ। ਅਸੀਂ ਕਿਸਾਨਾਂ ਦੇ ਨਾਲ ਹਰੇਕ ਜਿਹੜੀ ਜਿਨ੍ਹਾਂ ਦੀ ਮੰਗ ਹੈ, ਜੈਨੂਇਨ ਮੰਗ ਹੈ, ਉਹਦੇ ਨਾਲ ਖੜੇ ਆ। ਪਰ ਪੰਜਾਬ ਦੇ ਉੱਤੇ ਪੰਜਾਬ ਨੂੰ ਬੈਟਲ ਗਰਾਊਂਡ ਕਿਉਂ ਬਣਾ ਰੱਖਿਆ ਇੱਥੇ ਆ ਕੇ? ਕਿਉਂਕਿ ਇਹ ਕਹਿ ਦਿੰਦੇ ਆ ਪੰਜਾਬ ਵਾਲੇ ਬੜੇ ਬਹਾਦਰ ਹੈ ਜੀ। ਬਹਾਦਰ ਤਾਂ ਹੈ ਸਾਹਿਬ, ਸਾਨੂੰ ਪੰਜਾਬ ਦੇ ਮੁੰਡਿਆਂ ਨੂੰ ਬਹਾਦਰ ਸਾਹਿਬ ਦੇ ਵਿਚੋਲੀਏ ਨਹੀਂ ਸਾਹਿਬ, ਉਹਦਾ ਮਾਰ ਪੰਜਾਬ ਦੇ ਉਹਨਾਂ ਨੇ ਆਪੋਜੀਸ਼ਨ ਜੇਲ੍ਹ 'ਚ ਪਾ ਰੱਖੀ ਹੈ। ਭਗਵੰਤ ਮਾਨ ਜੀ ਉਹਨਾਂ ਨੂੰ ਪੁੱਛਣ ਵੀ ਕੀਤਾ ਕੀ ਹੈ ਵੀ ਕੇਸ ਹੈ ਭਗਵੰਤ ਮਾਨ ਜੀ ਕੋਲ, ਉਹਨਾਂ ਨੇ ਕਦੇ ਮੈਂ ਕੋਈ ਹੋਰ ਖੋਲ ਲੂੰਗਾ, ਉਹ ਸਾਰੇ ਚੁਸਕਦੇ ਨਹੀਂ। ਅੱਜ ਇਹ ਯਾਦ ਕਰਵਾਉਣ ਆਏ ਸੀ ਵੀ ਅੰਦਰ ਜਵਾਬ ਦੇਣ, ਸਵਾਲ ਪੁੱਛਣ ਪੰਜਾਬ ਦੇ। ਜੇ ਆ 23 ਫਸਲਾਂ ਦੇ ਉੱਤੇ ਕਿਸਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ ਸਹਿਮਤ ਕਰਾਉਂਦੇ ਸਭ, ਮੈਂ ਨਾਲ ਚੱਲਦਾ, ਪਰ ਦੱਸਣ ਤਾਂ ਸਹੀ। ਢੇਰ ਸਾਹਿਬ ਆਪਾਂ ਚੱਲਿਆ ਲਾਣੀ ਆ, ਜਵਾਰ ਲਾਣੀ ਹੈ, ਇਹਦੀ MSP ਦੀ ਗਾਰੰਟੀ ਲੈ ਕੇ ਦਿਓ। ਮੈਂ ਤੁਸੀਂ ਬੈਠੋ, ਮੈਂ ਚੱਲਿਆ ਉੱਥੇ ਜਾ ਕੇ। ਜੇ ਨਹੀਂ ਕੋ ਸੁਣਦਾ ਫਿਰ ਪ੍ਰਦਰਸ਼ਨ ਕਰ ਲਾਂਗੇ ਸਰ। ਬਜਟ ਰੱਖਣ ਦੀ ਮੰਗ ਕਰਦੇ ਹੋ, MSP ਲਈ ਬਜਟ ਦੇ ਵਿੱਚ ਪ੍ਰੋਵੀਜ਼ਨ ਰੱਖਣ ਦੀ ਮੰਗ ਕਰਦੇ ਹੋ ਤੁਸੀਂ ਪੰਜਾਬ ਇਹ ਪ੍ਰੋਵੀਜ਼ਨਾਂ ਤਾਂ ਗੱਲਾਂ ਕਿੰਨੀਆਂ ਹੀ ਕਰਵਾ ਲਓ ਸਾਹਿਬ। ਇਹਨਾਂ ਨੇ ਪ੍ਰੋਵੀਜ਼ਨਾਂ ਬਹੁਤ ਕੁਝ ਰੱਖੀਆਂ ਸੀ। ਪ੍ਰੈਕਟੀਕਲ ਹੋਣ ਜਾ ਰਿਹਾ, ਪ੍ਰੈਕਟੀਕਲ ਸਾਹਿਬ ਪੈਸਾ ਦਾ ਇਹਨਾਂ ਕੋਲ ਤਨਖਾਹ ਦੇਣ ਨੂੰ ਹੈ ਨਹੀਂ। ਗੱਲਿਆਂ ਨਾਲ ਡਿਫੋਲਟ ਸੰਖਿਆ ਸਰਕਾਰ ਟੋਟਲ ਜਿਹੜੇ ਕਾਂਗਰਸੀ ਗੱਲ ਕਰਦੇ ਸੀ, ਉਹ ਕਹਿੰਦੇ ਪੈਸਾ ਬਹੁਤ ਹੈ ਤੇ ਫਿਰ ਦਿਓ, ਫਿਰ MSP ਦੇ ਕੇ ਨੱਕੀ ਕਰੋ। ਜਿਹੜੇ ਮੰਗਦੇ ਤੇਈਆਂ ਦੀ ਗਰੰਟੀ ਦੇ ਦਿਓ। ਕੁਛ ਦੀ ਤਾਂ ਦੇ ਹੀ ਰਹੇ ਸੀ, ਮੂੰਗ ਦੀ ਕਿਹਾ ਸੀ ਦੇਤੀ, ਕਿ ਮੱਕੀ ਦੇ ਕਿਹਾ ਸੀ ਦੇਤੀ ਇਹਨਾਂ ਨੇ। ਉਹ ਕੋਈ ਸਵਾਲ ਪੁੱਛਦਾ ਨਹੀਂ। ਡਿਸਕਸ਼ਨ ਹੋਣੀ ਚਾਹੀਦੀ ਹੈ, ਪਰ ਡਿਸਕਸ਼ਨ ਇੱਕ ਮੈਂ ਫਿਰ ਦੁਹਰਾਊਂਗਾ ਸਾਹਿਬ, ਆਹ ਡਿਸਕਸ਼ਨ ਦਾ ਕੋਈ ਫੋਰਮ ਨਹੀਂ ਹੈ ਵੀ ਇੱਥੇ ਪੁੰਜੇ ਬਹਿ ਕੇ ਡਿਸਕਸ਼ਨਾਂ ਹੋਣ। ਵਿਧਾਨ ਸਭਾ ਐਗਜ਼ੈਕਟ ਫੋਰਮ ਹੈ। ਮੈਂ ਅੱਜ ਸਿਰਫ ਇਸੇ ਕਰਕੇ ਇੱਥੇ ਆਇਆ, ਇਹਨੂੰ ਲੀਡਰਾਂ ਨੂੰ ਜਿਹੜੇ ਵੱਡੀ ਵੱਡੀ ਕਾਰਾਂ ਚੜੇ ਫਿਰਦੇ, ਹੈਲੀਕਾਪਟਰਾਂ 'ਚੋਂ ਹੇਠਾਂ ਨਹੀਂ ਉਤਰਦੇ, ਇਹਨਾਂ ਨੂੰ ਯਾਦ ਕਰਾਉਣਾ ਹੈ। ਤੁਹਾਡੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਦੇ, ਪੰਜਾਬ ਦੇ ਜਵਾਨਾਂ, ਪੰਜਾਬ ਦੇ ਕਿਸਾਨਾਂ ਕਰਨੀ ਹੈ। ਤੇ ਇੱਕ ਗੱਲ ਦੱਸਣ, ਅੱਜ ਇਹਨਾਂ ਨੇ ਕੱਲ ਬਿਆਨ ਦਿੱਤੇ ਹੈ ਵੀ ਅਸੀਂ ਬੱਸਾਂ ਤੇ ਗੱਡੀਆਂ ਦੇ ਦਿੱਲੀ ਕਿਆ ਕੰਮ ਪਹਿਲਾਂ ਕਰਦੇ ਤੇ ਸ਼ੁਭਕਰਨ ਮਾਨ ਸਾਹਿਬ ਕਿਉਂ ਮਰਵਾਇਆ? ਸ਼ੁਭਕਰਨ ਉਹ ਕਹਿੰਦੇ ਮੈਂ ਕਹਿੰਦਾ ਵੀ ਜਿਹੜਾ ਲੋਕਾਂ ਨੇ ਉਕਸਾਇਆ ਨੌਜਵਾਨਾਂ ਨੂੰ, ਉਹ ਬਰਾਬਰ ਦੇ ਹਿੱਸੇਦਾਰ ਹੈ। ਚਾਹੇ ਉਹ ਕਾਂਗਰਸ ਪਾਰਟੀ ਵਾਲੇ ਜਿਹੜੇ ਨਾਲ ਤੁਰ ਪਏ, ਲੋ ਜੀ ਹਲਾ ਲਾ ਬੜਾ ਸੋਹਣੀ ਮੰਗ। ਉਹ ਕਹਿੰਦੇ ਕਿ ਕਾਰਪੋਰੇਟ ਦਾ ਸਾਥ ਦੇ ਰਿਹਾ, ਕਹਿੰਦੇ ਜਾਖੜ ਸਾਹਿਬ ਪ੍ਰਤਾਪ ਸਿੰਘ ਬਾਜਵਾ ਬੋਲੇ ਕਿ ਕਾਰਪੋਰੇਟ ਦਾ ਸਾਥ ਦੇ ਰਿਹਾ। ਬਾਜਵਾ ਸਾਹਿਬ ਛੱਡ, ਨਵੇਂ ਮੈਂ ਤਾਂ ਬਾਜਵਾ ਸਾਹਿਬ ਨੂੰ ਕਾਰਪੋਰੇਟ ਮੰਨਦਾ, ਪਤਾ ਨਹੀਂ ਕਿੰਨਾ ਕੁ ਸਰਮਾਇਆ ਲਈ ਬੈਠੇ ਆ, ਪਰ ਉਹਨੂੰ ਤਾਂ ਛੱਡੋ। ਮੈਂ ਬਾਹਰ ਵਾਲੇ ਖਾਤੇ ਕੁੱਤੇ ਨਹੀਂ ਕਿਸੇ ਦੇ ਫਰੋਡ ਨੇ, ਇੱਥੇ ਪਤਾ ਲੱਗ ਜੂਗਾ। ਮੈਂ ਤਾਂ ਬਾਜਵਾ, ਛੋਟੇ ਬਾਜਵਾ ਸਾਹਿਬ ਦਾ ਸਾਡੇ ਨਾਲ ਹੀ ਖੜੇ, ਇਹਨਾਂ ਨੂੰ ਪੁੱਛ ਲਓ ਵੀ ਇਹਨਾਂ ਦੇ ਕਿੰਨਾ ਝੋਨਾ ਲੱਗਦਾ, ਕਿੰਨਾ ਇਹਨਾਂ ਦੇ ਗੰਨਾ ਲੱਗਦਾ। ਜੇ ਸਵੇਰੇ ਬਾਜਵਾ ਸਾਹਿਬ ਕਹਿ ਦੇਣ ਵੀ ਮੈਂ ਐਤਕੀ ਝੋਨਾ ਨਹੀਂ ਬੀਜਣਾ, ਤੇ ਮੈਂ ਸਵੇਰੇ ਇਹਨਾਂ ਦੇ ਨਾਲ ਸਹਿਮਤ ਹਾਂ ਵੀ ਆਲੋ ਤੁਸੀਂ ਜਵਾਰ ਲਾ ਲਓ। ਮੈਂ ਪੰਜਾਬ ਦੇ ਕਿਸਾਨਾਂ ਨੂੰ ਇੱਕ ਲਾਈਨ ਦੇ ਵਿੱਚ ਸਮਝਣਾ ਚਾਹਾਂਗੇ ਕਿ ਇਸ ਪੂਰੇ ਮਸਲੇ ਲਈ ਤੁਹਾਨੂੰ ਕੀ ਲੱਗਦਾ ਹੈ ਕਿ ਮਨਸ਼ਾ ਕੀ ਹੈ, ਕੌਣ ਇਹਦੇ ਪਿੱਛੇ, ਤੁਹਾਨੂੰ ਕੀ ਕਿਸਾਨ ਆਗੂਆਂ ਤੇ ਸ਼ੰਕਾ ਹੈ, ਕਿਹਦੇ ਤੇ ਸ਼ੰਕਾ ਹੈ? ਦੇਖੋ, ਮੈਂ ਕਹਿੰਦਾ ਵੀ ਕਿਸਾਨ ਤਾਂ ਭੋਲਾ ਹੈ, ਜਿਹਦੇ ਸੂਤ ਆਂਦਾ ਉਹਨੂੰ ਲੈ ਕੇ ਵੀ ਲਾ ਤੈਨੂੰ ਦਿਖਾ ਕੇ ਸਬਜ਼ ਬਾਗ ਦਿਖਾ ਕੇ ਤੋੜ ਲੈਂਦੇ ਆ। ਪਰ ਆਹ ਤਾਂ ਜ਼ਿੰਮੇਵਾਰ ਲੋਕ ਹੈ ਸਾਹਿਬ। ਆ ਜਿਹੜੇ MLA ਹੈ, ਸੁਣ ਲਓ ਇੱਕ ਮਿੰਟ ਸਾਹਿਬ, ਜਾਂ ਤਾਂ ਤੁਸੀਂ ਕਹਿ ਲਓ ਜਾਂ ਮੇਰੀ ਸੁਣ ਲਓ। ਮੈਂ ਤਾਂ ਸੁਣਦਾ ਆ ਇੱਥੇ। ਮੈਂ ਤਾਂ ਇਹਨਾਂ ਨੂੰ ਇੰਨੀ ਬੇਨਤੀ ਕਰਨਾ ਆ ਵੀ ਤੁਸੀਂ ਮੈਨੂੰ ਕਨਵਿੰਸ ਕਰ ਲਓ, ਮੈਂ ਤੁਹਾਡੇ ਨਾਲ ਲੱਗ ਜਾਣਾ, ਜਾਂ ਸਾਡੇ ਮਗਰ ਲੱਗੋ ਜਾਂ ਤੁਸੀਂ ਦੱਸੋ। ਮੈਂ ਤਾਂ ਇਹਨਾਂ ਤਖਤੀ ਦੇਖੋ, ਆਹ ਦੇਖੋ ਸਾਹਿਬ, ਸ਼ੁਭਕਰਨ ਕਿਉਂ ਮਰਵਾਇਆ ਸਾਹਿਬ, ਇਹਦਾ ਜਵਾਬ ਦੇ ਦਿਓ। ਹਾਂਜੀ, ਮਾਰਿਆ ਕੀ ਨਹੀਂ ਜੀ? ਆ ਦੱਸਣ ਵੀ ਕਿਹੜੀ ਫਸਲ ਲਾਣੀ। ਮੈਂ ਕਹਿੰਦਾ ਬਰਾਬਰ ਦੇ ਦੋਸ਼ੀ ਹੈ ਸਾਹਿਬ, ਜਿਹਨੇ ਵੀ ਮਾਰਿਆ ਤੇ ਜਿਨ੍ਹਾਂ ਨੇ ਮਰਵਾਇਆ। ਸ਼ੁਭਕਰਨ ਗਿਆ ਕਿਉਂ ਬਾਰਡਰ ਤੇ? ਜੇ ਇਹਨਾਂ ਨੇ ਬੱਸਾਂ 'ਚ ਚੜ ਕੇ ਜਾਣਾ ਸੀਗਾ ਤੇ ਫਿਰ ਉੱਥੇ ਬਾਰਡਰ ਵਾਲਾ ਕਿਉਂ ਕਰ ਰੱਖੇ? ਮੈਂ ਕਹਿੰਦਾ ਬਿਲਕੁਲ ਦੀ ਜਾਂਚ ਹੋ ਗਈ। ਉਹ ਬਰਾਬਰ, ਉਹ ਜਿਨ੍ਹਾਂ ਨੇ ਕਿਸੇ ਮਾਰੀ ਹੈ ਕਿ ਨਹੀਂ ਮਾਰੀ, ਆ ਜਾਣ ਜੋ ਪੋਸਟਮਾਰਟਮ ਮਾਰਿਆ ਤਾਂ ਉਹਦੇ। ਇੱਕ ਮਿੰਟ ਸੁਣੋ ਸਾਹਿਬ, ਬਾਰਡਰ ਤੇ ਅਸੀਂ ਆਏ ਆ, ਕੋਈ ਸ਼ੌਂਕੀ ਆਏ ਆ ਕਿ ਆ ਬਾਰਡਰ ਕਿਉਂ ਲਾ ਰੱਖੀ ਇਹਨਾਂ ਨੇ? ਆ ਜਿਹੜੇ ਕਹਿੰਦੇ ਸੀ ਵੀ ਹਰਿਆਣਾ ਨੇ ਬਾਰਡਰ ਲਾ ਕੇ ਪਾਕਿਸਤਾਨ ਹੈ, ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਤੇ ਇਹਨਾਂ ਨੂੰ, ਬਾਜਵਾ ਸਾਹਿਬ ਨੂੰ ਤੇ ਇਹਨਾਂ ਦੇ ਕਾਂਗਰਸ ਵਾਲੇ ਪ੍ਰਧਾਨ ਨੂੰ ਵੀ ਆਹ ਕਿਉਂ ਬਾਰਡਰ ਲਾ ਰੱਖਿਆ? ਅਸੀਂ ਸਾਡੇ ਹੱਥ 'ਚ ਕੋਈ ਬੰਦੂਕ ਹੈ, ਕਿਰਪਾਨ ਹੈ, ਕੋਈ ਡਾਂਗ ਹੈ? ਆਹ ਲਾਈ ਬੈਠੇ ਬਾਰਡਰ। ਹਰਿਆਣਾ ਅਸੀਂ ਤਾਂ ਟਾਈਮ ਲੈ ਕੇ ਆਏ ਆ ਸਪੀਕਰ ਸਾਹਿਬ ਤੋਂ, ਫੇਰ ਭੱਜੀ ਜਾਂਦੇ ਆ, ਸਵਾਲਾਂ ਤੋਂ ਭੱਜਦੇ ਆ ਸਾਹਿਬ। ਜਵਾਬ ਹੈ ਨਹੀਂ ਇਹਨਾਂ ਕੋਲ। ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਕੇ ਆਹ ਮੈਨੂੰ ਜਵਾਬ ਦੇਣ ਅੰਦਰ ਬੈਠੇ ਜਿਹੜੇ 92 ਉਹ ਤੇ 17 ਜਾਂ 18 ਜਿਹੜੇ ਹੈ, ਇਹ ਜਵਾਬ ਦੇਣ ਪੰਜਾਬ ਦੀ ਇੰਡਸਟਰੀ ਅੱਜ ਕਿਉਂ ਬੰਦ ਪਈ ਹੈ। ਅੱਜ ਪੰਜਾਬ ਦੀ ਇੰਡਸਟਰੀ ਨੂੰ ਰੋਜ਼ ਦਾ 1000-1500 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਕਿਉਂਕਿ ਬਾਹਰ ਵਾਲਿਆਂ ਨੂੰ ਇੱਥੇ ਸੂਤ ਹੈ। ਰਾਜਸਥਾਨ 'ਚ ਲਾ ਲਓ ਸਾਹਿਬ, ਆਪ ਦਾ ਧਰਨਾ ਲਾਓ, ਅਸੀਂ ਨਾਲ ਸਮਰਥਨ ਕਰਦੇ ਹਾਂ। ਉਹਨਾਂ ਦੀ ਮੰਗਾਂ ਹੋਰ ਹੈ ਪੰਜਾਬ ਵਾਲਿਆਂ ਨਾਲੋਂ। ਪੰਜਾਬ ਕੋਲ ਤਾਂ MSP ਹੈ, ਉਹਨਾਂ ਨੂੰ ਨਹੀਂ ਮਿਲਦੀ।
ਮੱਧ ਪ੍ਰਦੇਸ਼ ਨੂੰ, ਉਹ ਉਹਨਾਂ ਦੀ ਆਪ ਦੀ ਮੰਗ ਹੋਰ ਹੈ, ਪਰ ਪੰਜਾਬ ਦਾ ਨੁਕਸਾਨ ਹੋ ਰਿਹਾ। ਛੱਡੋ ਇੰਡਸਟਰੀ ਦੀ, ਛੱਡੋ, ਉਹ ਫਿਰ ਕਹਿ ਦੇਣਗੇ ਕਾਰਪੋਰੇਟ ਦੀ ਗੱਲ ਕਰਦਾ। ਸਭ ਮੈਂ ਨਾਮ ਨਹੀਂ ਲੈਂਦਾ ਸੀ, ਪਰ ਅੱਜ ਮੈਨੂੰ ਕਹਿਣਾ ਪਊਗਾ ਕਿਉਂਕਿ ਇਹ ਕਹਿੰਦੇ ਸੁਨੀਲ ਉਹਨਾਂ ਦੀ ਗੱਲ ਕਰਦਾ। ਕਿਸੇ ਇੱਕ ਲੀਡਰ ਨੇ, ਇਹ ਕਾਂਗਰਸੀ ਨੇ ਜਾਂ ਆਮ ਆਦਮੀ ਪਾਰਟੀ ਨੇ ਜਾਂ ਇਹਨਾਂ ਕਿਸਾਨ ਜਥੇਬੰਦੀਆਂ ਨੇ, ਸਾਰੇ ਹਿੰਦੁਸਤਾਨ ਦਾ ਕੀਨੋ 80% ਦੀ ਜਿਹੜੀ ਪੰਜਾਬ ਦੀ ਗਰੋਥ ਹੈ ਮੇਰੇ ਅਬੋਹਰ ਹਲਕੇ ਚ ਹੁੰਦੀ ਹੈ ਸਾਹਿਬ, ਉਹ ਸੜੀ ਜਾਂਦਾ ਉੱਥੇ, ਕਿਉਂਕਿ ਬਾਰਡਰ ਬੰਦ ਹੈ, ਟਰੱਕ ਜਾਂਦਾ ਨਹੀਂ। ਕੀਨੋ ਕਿਹਦਾ? ਕਿਸਾਨ, ਉਹ ਤਾਂ ਕਿਸਾਨ ਹੀ ਹੈ, ਉਹਦਾ ਜਵਾਬ ਦੇਣਗੇ ਭਗਵੰਤ ਮਾਨ ਜੀ ਰੋਜ਼ ਕਹਿੰਦੇ ਜਾਖੜ ਦਾ ਕੀਨੋ ਲਈ ਫਿਰਦਾ ਸਭ ਜਾਖੜ ਕਿਉਂ ਨਹੀਂ ਲਊਗਾ? ਜੇ ਸਾਡੇ ਝੋਨਾ ਨਹੀਂ ਲੱਗਦਾ ਅਸੀਂ ਮਰਨੇ ਨੂੰ ਤਰਲਾ ਕਰਦੇ ਆ, ਤਰਲਾ ਅਸੀਂ ਤਾਂ ਨਰਮਾ ਵੀ ਲਾਣੇ, ਸਾਨੂੰ ਪਤਾ ਵੀ ਨਾ ਬਟਕ ਹੋਣੀ ਨਾ ਉਹਦਾ ਕੁਝ ਹੋਣਾ, ਅਸੀਂ ਤਾਂ ਨਰਮਾ ਵੀ ਲਾਣੇ। ਫਿਰ ਇਹ ਝੋਨਾ ਲਾਣ ਸਾਨੂੰ ਕਹਿੰਦੇ ਨੇ ਬਾਜਰਾ ਲਾਓ, ਕਿਉਂ ਲਾਈਏ ਸਭ? ਕਿਉਂ ਲਾਈਏ? ਸਾਨੂੰ ਕੋਈ ਸਾਰੇ ਪੰਜਾਬ ਵਾਸਤੇ ਸਾਡੇ ਲੋਕਾਂ ਦੀ, ਕਿਸਾਨਾਂ ਦੀ ਕੋਈ ਨਾ ਕੋਈ ਆਮਦਨ ਦਾ ਵਿਉਂਤਬੰਦੀ ਕਰੋ ਸਾਹਿਬ। ਪਾਣੀ ਤਾਂ ਜਾਈ ਜਾਂਦਾ, ਥੋੜੇ ਦਿਨਾਂ ਦਾ ਇਹ ਵੀ ਚੀਕਾਂ ਮਾਰਨਗੇ। ਆ ਜਿਹੜੇ ਮਾਝੇ ਵਾਲੇ ਸਾਡੇ ਭਰਾ ਬੈਠੇ ਐ, ਆ ਜਿਹੜੇ ਅੰਦਰ ਜਾ ਕੇ ਹੁਣ ਕਹਿੰਦੇ ਸੁਨੀਲ ਕਾਰਪੋਰੇਟ ਹੋ ਗਿਆ, ਤੁਸੀਂ ਵੀ ਮੈਂ ਦਿਖਾਊਂਗਾ ਜਿਸ ਦਿਨ ਪਾਣੀ ਖਤਮ ਹੋ ਗਿਆ ਨਾ ਝੋਨਾ ਹੋਣਾ ਨਾ ਗੰਨਾ ਹੋਣਾ, ਤੇ ਫਿਰ ਐਮਐਸਪੀ ਨੂੰ ਚੱਟੋਗੇ ਸਭ, ਕਾਹਦੇ ਤੇ ਲਾਉਂਗੇ? ਨਾ ਰਹੇਗਾ ਬਾਂਸ, ਨਾ ਬਜੇਗੀ ਬਾਂਸਰੀ। ਕਾਂਗਰਸ ਕਹਿੰਦੀ ਬੀਜੇਪੀ ਤੇ ਆਮ ਆਦਮੀ ਪਾਰਟੀ ਮਿਲੇ ਹੋਏ ਆ, ਸਾਂਝਾ ਆਪਰੇਸ਼ਨ ਸੀਗਾ ਦੋਨਾਂ ਦਾ। ਮੈਂ ਇਹ ਤਾਂ ਪੈਰਾਂ 'ਚ ਡਿੱਗੇ ਪਏ ਐ, ਉਹਨਾਂ ਨੂੰ ਤਾਂ ਪਤਾ ਨਹੀਂ ਕੋਈ ਮਿਲਿਆ ਕਿ ਨਹੀਂ ਮਿਲਿਆ, ਤਾਂ ਪੈਰਾਂ 'ਚ ਡਿੱਗੇ ਪਏ ਆ। ਜਿਹੜਾ ਪ੍ਰਧਾਨ ਜੀ ਹੋਰੀ ਦਸਤਾਰ ਸਿੱਟ ਕੇ ਆਏ ਐ, ਭਗਵੰਤ ਮਾਨ ਜੀ ਦੇ ਪੈਰਾਂ 'ਚ ਚੁਸਕਦੇ ਨਹੀਂ, ਅੱਖਾਂ 'ਚ ਪਾਏ ਰੜਕਦੇ ਨਹੀਂ, ਐਵੇਂ ਸੁਰਮੇ ਵਾਂਗੂ ਬਣਾ ਕੇ ਛੱਡ ਰੱਖਿਆ, ਤੀਜੇ ਦਿਨ ਕੱਢ ਲੈਂਦੇ। ਚਲੋ ਪਤਾ ਨਹੀਂ ਹੁਣ ਕਿਹੜੀ ਹੈ, ਤੁਹਾਨੂੰ ਪਤਾ ਹੋਣਾ, ਮੈਂ ਤਾਂ ਵੀਡੀਓ ਦੇਖੀ ਸਰ। ਥੈਂਕ ਯੂ ਸਰ। ਦੇਖੋ ਸਰ, ਜਾਖੜ ਪੰਜਾਬ ਵਿਧਾਨ ਸਭਾ ਦੇ ਬਾਅਦ ਕਾਂਗਰਸ ਪਾਰਟੀ ਮੁਰਦਾਬਾਦ, ਪੰਜਾਬ ਕਾਂਗਰਸ ਮੁਰਦਾਬਾਦ, ਪੰਜਾਬ ਕਾਂਗਰਸ, ਪੰਜਾਬ ਕਾਂਗਰਸ, ਪੰਜਾਬ ਕਾਂਗਰਸ, ਪੰਜਾਬ ਕਾਂਗਰਸ, ਭਗਵੰਤ ਮਾਨ ਦੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਕੇਜਰੀਵਾਲ ਜੀ ਮੁਰਦਾਬਾਦ, 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 ਪੰਜਾਬ ਦੇ ਸ਼ੁਭ ਕਰਨਾਂ ਨੂੰ ਮਰਾਉਣ ਵਾਲੇ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਜਖੜ ਸਾਹਿਬ, ਤੁਸੀਂ ਪ੍ਰਦਰਸ਼ਨ ਕਰ ਰਹੇ ਹੋ, ਸਵਾਲ ਕਰ ਰਹੇ ਹੋ ਕਿ ਸ਼ੁਭ ਕਰਨ ਨੂੰ ਕਿਉਂ ਮਰਵਾਇਆ, ਗੁੰਮਰਾਹ ਕਰਕੇ ਕੌਣ ਲੈ ਕੇ ਗਿਆ? ਤੁਹਾਨੂੰ ਕੀ ਲੱਗਦਾ ਕਿ ਮਰਵਾਉਣ ਵਾਲਾ ਕੌਣ ਹੈ ਤੇ ਗੁੰਮਰਾਹ ਕਰਨ ਵਾਲਾ ਕੌਣ ਹੈ? ਗੁਨਾਹ ਕਰਨ ਵਾਲੇ ਆਹ ਲੀਡਰ ਹੈ ਸਾਹਿਬ, ਜਿਹੜੇ ਇਹਨਾਂ ਨੇ ਹੱਲਾਸ਼ੇਰੀ ਦੇ ਕੇ ਵੀ ਆ ਮੰਗ ਤੁਹਾਡੀ ਸਹੀ ਹੈ 23 ਫਸਲਾਂ ਤੇ, ਉਹ ਦੱਸ ਦੇਣ ਵੀ ਉਹਨਾਂ ਨੇ ਸ਼ੁਭ ਕਰਨ ਨੂੰ ਕੀ ਸਮਝਾਇਆ ਸੀਗੇ ਵੀ 23 ਫਸਲਾਂ ਨਾਲ ਪੰਜਾਬ ਦੇ ਕਿਸਾਨ ਦਾ ਆਹ ਭਲਾ ਹੈ। ਮੈਂ ਮਾਫੀ ਮੰਗ ਲੂੰਗਾ। ਤੁਹਾਨੂੰ ਕੀ ਲੱਗਦਾ ਇਲਜ਼ਾਮ ਤੁਹਾਡੀ ਪਾਰਟੀ ਤੇ ਲੱਗ ਰਹੇ ਨੇ? ਕਹਿੰਦੇ ਸੈਂਟਰ ਦੇ ਵਿੱਚ ਹੈ, ਉਹਨਾਂ ਦੀ ਹਕੂਮਤ ਹੈ, ਹਰਿਆਣਾ ਦੇ ਵਿੱਚ ਵੀ ਇਹਨਾਂ ਦੀ ਹਕੂਮਤ ਹੈ, ਉਧਰੋਂ ਕਹਿੰਦੇ ਆਰਡਰ ਆਇਆ, ਕਹਿੰਦੇ ਆਰਡਰ ਤੋਂ ਬਿਨਾਂ ਕੋਈ ਹੱਲ ਨਹੀਂ ਹੁੰਦਾ। ਕਹਿੰਦੇ ਆਰਡਰ ਦਿੱਤਾ ਗਿਆ ਫਿਰ ਹੀ ਗੋਲੀ ਵੱਜੇ। ਕਹਿੰਦੇ ਤੁਸੀਂ, ਮੈਂ ਕਹਿੰਦਾ ਵੀ ਆਹ ਤਾਂ ਕਿਸੇ ਨੇ ਆਰਡਰ ਦਿੱਤਾ ਹੀ ਹੋਣਾ। ਜਿਹੜੇ ਕਿਉਂ ਲਾਇਆ ਇੱਥੇ ਆਹ ਬੈਰੀਅਰ ਕਿਉਂ ਲਾਏ? ਉਹ ਹੀ ਹਰਿਆਣੇ ਨੇ ਲਾਏ ਸੀਗੇ, ਇਹਨਾਂ ਨੇ ਸਾਡੇ ਲਾਤਾ, ਉਹਨਾਂ ਹਰਿਆਣਾ ਵਾਲੇ ਨੇ ਲਾਤਾ। ਜੇ ਅੱਜ ਮੈਂ ਹੁਣ ਇਹਨਾਂ ਤੇ ਪੱਥਰ ਮਾਰੂੰਗਾ, ਹੋ ਸਕਦਾ ਇਹ ਵੀ ਮੇਰੇ ਤੇ ਪਹਿਲਾਂ ਡਾਂਗ ਮਾਰਨਗੇ, ਪਾਣੀ ਮਾਰਨਗੇ, ਗੈਸ ਵੀ ਚਲਾਉਣਗੇ। ਮਤਲਬ ਪਹਿਲ ਜਿਹੜੇ ਕਿਸਾਨ ਸੀਗੇ ਉਹਨਾਂ ਵੱਲੋਂ ਕੀਤੀ ਗਈ ਜਾਂ ਜਿਹੜੇ ਪਹਿਲ ਲੀਡਰਾਂ ਵੱਲੋਂ ਕੀਤੀ ਗਈ ਹੈ ਵੀ ਉਹਨੂੰ ਭਟਕਾ ਕੇ ਪਹਿਲਾਂ ਉਹਨੂੰ ਦੱਸਣਾ ਚਾਹੀਦਾ ਸੀਗਾ ਸ਼ੁਭ ਕਰਨ ਨੂੰ ਵੀ ਆਹ 23 ਫਸਲਾਂ ਦਾ ਤੇ ਗਰੰਟੀ ਮੰਗੀ ਜਾਂਦੇ, ਇਹਦੇ ਨਾਲ ਪੰਜਾਬ ਦੇ ਕਿਸਾਨ ਦਾ ਆਹ ਭਲਾ ਹੋਊਗਾ। ਉਹਨੂੰ ਤਾਂ ਐਸੇ ਵੀ ਕਿਸਾਨਾਂ ਦਾ ਮਸਲਾ ਅਸੀਂ ਅੱਗੇ ਜਾਵਾਂਗੇ। ਬੈਠਕਾਂ ਹੋਈਆਂ ਨੇ, ਪੀਸ਼ ਗੋਇਲ ਜੀ ਹੋਰੀ ਬੈਠੇ ਸੀਗੇ, 5-4 ਬੈਠਕਾਂ ਹੋਈਆਂ ਨੇ, ਉਹਨਾਂ ਦੇ ਵਿੱਚ ਉਹਨਾਂ ਨੇ ਗਰੰਟੀ ਦੀ ਗੱਲ ਕੀਤੀ, ਕਹਿੰਦੇ ਇਸ ਤਰ੍ਹਾਂ ਗਰੰਟੀ ਦੇ ਸਕਦੇ। ਤੁਹਾਨੂੰ ਕੀ ਲੱਗਦਾ ਫਿਰ ਉਹ ਤਾਂ ਗਰੰਟੀ ਦੇਣ ਨੂੰ ਤਿਆਰ ਹੈ, ਤਾਂ ਤੁਸੀਂ ਇਸ ਤੇ ਕਹਿ ਰਹੇ ਹੋ ਕਿ ਇਸ ਤਰ੍ਹਾਂ ਹੋ ਸਕਦਾ, ਇਹ ਕਿਵੇਂ ਮੁਮਕਿਨ ਹੋ ਸਕਦਾ? ਗਰੰਟੀ ਤਾਂ ਫਿਰ ਰੌਲਾ ਕੀ ਹੈ? ਜੇ ਗਰੰਟੀ ਦੇਈ ਜਾਂਦੇ ਲੈ ਲੈਣ, ਫਿਰ ਰੌਲਾ ਕੀ? ਫਿਰ ਕਿਉਂ ਬਾਰਡਰ मैडम नहीं मैडम आपने सारा कर करा के अब इसका करें क्या वहाँ पे? अच्छा एमएलए अंदर चले गए। नो यू आर डिक्टेटिंग द लॉ। अब जाएंगे नहीं जाएंगे क्या मतलब आपका? जाओगे चलेंगे तुझे चलेंगे तो सही है। ਸੁਨੀਲ ਜਾਖੜ ਜੀ ਹੋਰੀ ਅੱਗੇ ਜਾ ਰਹੇ ਨੇ, ਇਹਨਾਂ ਦਾ ਕਹਿਣਾ ਹੈ ਕਿ ਅਸੀਂ ਅੱਗੇ ਜਾਵਾਂਗੇ ਤਾਂ ਡੀਐਸਪੀ ਚੰਡੀਗੜ੍ਹ ਦੇ ਵਿੱਚ ਨਜ਼ਰ ਆ ਰਹੇ ਸੀਗੇ। ਪਹਿਲਾਂ ਮਨਾ ਕੀਤਾ, ਪਹਿਲਾਂ ਮਨਾ ਕੀਤਾ ਤੁਸੀਂ। ਚਲੋ ਸਰ हटो भैया ले तू काम कर, इन्होंने कहो तो सही। ਮੈਂ ਐਕਸਐਮਐਲਏ ਹੈਗੇ और कोई ਐਕਸਐਮਐਲਏ ਹੈ। मैं दस लो दो निकलो, मैं निकाल मैं दसता ਭਾਈ ਸਾਹਿਬ ਅੱਜ कार्ड ਦਿੱਤਾ ਨਾ, ਵਿਧਾਨ ਸਭਾ ਦਾ कार्ड है, आइडेंटिफाई कर।
ਸਾਰਿਆਂ ਨੂੰ ਜਾਣਦੇ ਹੋ ਕਿਹੜਾ ਸਾਰੇ ਐਕਸਐਮਐਲਏ ਕੋਲ ਹੈ ਨਹੀਂ ਬੰਦੇ ਤੁਹਾਡੇ ਕੋਲੋਂ ਤੇ ਸਾਰੇ एमएलए और एक्सएमएलए त्रिखा साहब ने जाखड़ साहब ने सर्टिफाई करके उन्होंने अंदर ਕਿਤੇ ਮੈਨੂੰ ਬਾਅਦ ਚ ਰੋਕ ਲੈ ਕਿਤੇ ਦੇਖ ਲਓ और नहीं और कोई नहीं आंदे बंद ये दस रहे हैं एमएलए और एक्सएमएलए केड़े ਚਲੋ ਜੀ ਚਲੋ ਇੱਕ ਮਿੰਟ ਯਾਰ ਗੱਲਾਂ ਗੱਲ ਇੱਕ ਇੱਕ ਚਲੋ ਆਓ ਪ੍ਰਧਾਨ ਜੀ ਖੜ ਜਿਓ ਸਾਰੇ ਆ ਜਾਣਗੇ ਸਾਰੇ ਇੱਕ ਮਿੰਟ ਰੁਕ ਜਾਓ ਸਭ ਸਾਰੇ ਆ ਇਕੱਠੇ ਹੋ ਕੇ ਜਾ अरे भाई मन्ना जी कमाल कर क्या कर रहे कमाल कर रहे हो क्या 3 बार सर हमारे को कोई क्या जान पहचान है नहीं अब बता दिया था आपको ਤੁਸੀਂ ਦੇਖਦੇ ਹੋ ਸਾਨੂੰ ਰੋਕ ਬੈਠੇ ਆ ਬੈਰੀਅਰ ਤਾਂ ਦੇਖੋ ਸਾਹਿਬ ਇਹ ਸਰਕਾਰ ਹੈ ਇਹਨਾਂ ਨੇ ਇੱਥੇ ਲਾ ਲਏ ਅੱਜ ਤੱਕ ਤਖਤੀਆਂ ਵੀ ਨਹੀਂ ਸਪਾਟ ਤੋਂ ਪਾਸੇ ਖੜੀ ਉਹ ਇੱਥੇ ਰੋਕ ਕੇ ਬੈਠੇ ਸਭ ਪੰਜਾਬੀ ਹੈ ਲੱਗਦਾ ਕਿਸਾਨਾਂ ਦਾ ਮਸਲਾ ਹੱਲ ਹੋਊਗਾ ਕਿਸਾਨਾਂ ਦਾ ਮਸਲਾ ਇਹ ਚੁਰਾਇਆ ਅਸੀਂ ਖੜਕੇ ਕਿਸਾਨਾਂ ਦਾ ਮਸਲਾ ਵਿਧਾਨ ਸਭਾ ਚ ਡਿਸਕਸ ਹੋਈ ਅਸੀਂ ਤਾਂ ਆ ਯਾਦ ਕਰਾਉਣ ਆਏ ਇਹਨਾਂ ਨੂੰ ਹੋਰ ਅਸੀਂ ਇਹਨਾਂ ਨੂੰ ਕੀ ਇਹਨਾਂ ਨੂੰ ਦੰਗ ਕੱਢਣ ਆਏ ਅਸੀਂ ਇਹ ਯਾਦ ਕਰਾਉਣ ਆਏ ਹਾਂ ਤੁਹਾਨੂੰ ਕਾਂਗਰਸੀਆਂ ਨੂੰ ਤੁਸੀਂ ਰਹੇ ਤਾਂ ਆਮ ਆਦਮੀ ਪਾਰਟੀ ਨੂੰ ਇਸ ਮਸਲੇ ਤੇ ਜ਼ਿਕਰ ਕਰੋ ਵੀ ਆ ਜਿਹੜੀ 23 ਫਸਲਾਂ ਦੀ ਗਰੰਟੀ ਮੰਗੀ ਜਾ ਰਹੀ ਹੈ ਜਿਹੜੀ ਇਹ ਤੁਹਾਨੂੰ ਹੱਲਾਸ਼ੇਰੀ ਦੇਈ ਜਾਂਦੇ ਹੈ ਆਮ ਆਦਮੀ ਤੇ ਪੰਜਾਬ ਕਾਂਗਰਸ ਇਹਦਾ ਪੰਜਾਬ ਨੂੰ ਫਾਇਦਾ ਕੀ ਹੈ ਦੱਸ ਦੇਣ ਅਸੀਂ ਵੀ ਨਾਲ ਲੱਗਦੇ ਸ਼ੁਭ ਕਰਨ ਦੀ 0 ਐਫਆਈਆਰ ਹੋਈ ਹੈ ਉਹ ਚ ਕੋਈ ਹੱਲ ਨਹੀਂ ਸਰ ਚਲੋ ਵਿਧਾਨ ਸਭਾ ਦਾ ਜਿਹੜਾ ਕਿ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਕੁਝ ਕਰਦੀ ਪਈ ਆ ਤੇ ਵਾਧੇ ਆ ਜਾਓ ਅਮਨ ਇਧਰ ਇੱਕ ਹਰੇਕ ਕੋਈ ਇਹਦਾ ਕੋਈ ਜਾਦੂਈ ਹੱਲ ਭਾਲਦਾ ਕਿ ਸਕੂਲ ਜਾ ਕੇ ਸਾਨੂੰ ਵੀ ਨਾਲ ਜੇ ਇਹਨਾਂ ਫਸਲਾਂ ਕੇ ਜਵਾਬ हेलो हेलो बिजी आप बात करते हैं बिजी थोड़े नारे ला दो भाई ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਮਾਨ ਸਰਕਾਰ ਮੁਰਦਾਬਾਦ प्रदीप ਮੈਂ ਇੱਕ ਸਵਾਲ ਪੁੱਛਣਾ ਮੈਨੂੰ ਆ ਦੱਸ ਦੇਣ ਕਿ ਇਹਨਾਂ 23 ਫਸਲਾਂ ਦੇ ਅੰਦਰ ਆ ਕਿਸਾਨ ਪੰਜਾਬ ਦਾ ਫਾਇਦਾ ਮੈਂ ਦਿੱਲੀ ਜਾ ਮੈਂ ਤਾਂ ਕਹਿ ਰਿਹਾ ਮੈਂ ਦਿੱਲੀ ਜਾਊਂ ਪਤਾ ਬਿਲਕੁਲ ਕਿਸਾਨਾਂ ਦਾ ਮੁੱਦਾ ਮੈਂ ਅੱਜ ਵੀ ਚੱਕੀ ਜਾਂਦਾ ਪਰ ਮੈਨੂੰ ਦੱਸੋ ਤਾਂ ਸਹੀ ਕਾਹਦੇ ਵਾਸਤੇ ਜਾਵਾਂਗਾ ਕਿਸਾਨ ਨੂੰ ਜਿਹੜੀ ਵੇਚਣੀ ਨਹੀਂ ਸਭ ਉਹ ਕਿਸਾਨ ਥੋੜੇ ਹੈ ਇਹ ਲੀਡਰ ਬੜੇ ਲਿਖੇ ਸ਼ਬਦ ਹੈ ਇਹ ਦੇਣ ਜਵਾਬ ਮੈਨੂੰ ਦੱਸਦੇ ਦੇਖੋ ਇੱਕ ਬਾਤ आप किसानी का जो हल है वो यहाँ चौराहे पे नहीं दूर पर फोरम है वो विधानसभा के अंदर डिस्कशन हो यही याद करवाने के लिए ये वड़िंग साहब
प्रताप बाजवा जी जो लोग आज भगवंत मान से खड़े हुए हैं उन्हें खड़े जैसे इनको याद करा रहे हैं सब ये तो झूठ का पुलिंदा है पर ये उससे भी आगे गिरे हुए हैं भगवंत मान के पैरों में जाके डाली है। प्रदर्शन किया जा रहा है बजट सेशन के दौरान हाँ जी क्या हुआ ईशा जी क्या हुक्म है? हुक्म तो सही सर, थोड़ी सी देर वेट करनी है। ऐसे कैसे आपके होते हुए इंतजार कैसे करनी 5 पड़ेगी? मिनट का करेंगे। आप जाने दीजिए आप थोड़ा बस 5 मिनट सर, बस 5 मिनट। आप तो खुद किसान हैं। ਉਹਦੇ ਵਿੱਚ ਇਹ ਕਾਰਨ ਹੈ ਕਿ ਅੱਜ ਪੰਜਾਬੀ ਨਾਲ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਜਿਹੜੀਆਂ ਕਮਿਟਮੈਂਟ ਕੀਤੀਆਂ ਸੀ ਉਹਨਾਂ ਦਾ ਕੀ ਹੈ। ਅਧਿਆਪਕ ਨੇ ਕੀ ਸਵਾਲ ਮੇਰੇ ਕੀਤੇ ਨੇ ਉਹਨਾਂ ਨੇ 2 ਗੱਲਾਂ ਕੀਤੀਆਂ। जाखड़ जी क्यों डर जाखड़ जी किसान दे रहे हो कि अभी पैरी रहे हो? हाँ देगा आपको जाए फिर बुलाया क्यों? हेलो ਕਈ ਰੁਕੇ ਰਹਿੰਦੇ ਅਸੀਂ। फिर बुलाया क्यों नहीं? ਅਸੀਂ ਮੁੱਦੇ ਆਏ ਆ ਕਿ ਐਸੀਆਂ ਕਿਹੜੀਆਂ ਫਸਲਾਂ ਨੇ ਜਿਹੜੇ ਪੰਜਾਬ ਦੇ ਕਿਸਾਨ ਦੂਸਰਾ ਦੇਖੋ ਤੁਹਾਨੂੰ ਕੀ ਲੱਗਦਾ ਹੱਲ ਕੀ ਹੈ ਕਿਸਾਨਾਂ ਨੂੰ ਤੁਹਾਡੇ ਕੋਲ ਪੰਜਾਬ ਦੇ ਵਿੱਚ ਇੱਕ ਬੰਦਾ ਹੈਗਾ ਗੱਲ ਕਰ ਰਿਹਾ ਇੱਕ ਮਿੰਟ ਕੱਲ ਉਹਨਾਂ ਨੇ ਸਾਡੀ ਸਰਕਾਰ ਨੂੰ ਦੋ ਕਾਂਗਰਸ ਅਸੀਂ ਐਮਐਸਪੀ ਦਿਆਂਗੇ ਅਸੀਂ ਇਹਨੇ ਉਹ 2 ਸਾਲ ਦੀ ਚੁਟਕੀ ਦੀ ਆਵਾਜ਼ ਨਹੀਂ ਆਈ ਅਸੀਂ ਕਿਸਾਨ ਵੇਟ ਕਰ ਰਹੇ ਕਿ ਉਹ ਚੁਟਕੀ ਦੀ ਆਵਾਜ਼ ਕਦੋਂ ਮਿਲੇਗੀ ਕੱਲ ਬਜਟ ਆ ਰਿਹਾ ਕਿੰਨਾ ਦਿਖਾਣ ਅਗਰ ਅਸਲੀ ਕਿਸਾਨਾਂ ਦੇ ਦੇਸ਼ੀ ਨੇ ਕਿ ਅਗਰ ਹਰਿਆਣਾ 14 ਫਸਲਾਂ ਤੇ ਦੇ ਸਕਦਾ ਇਹੀ ਤੇ ਸਾਡੇ ਜੱਗੀ ਨੇ ਵੀ ਕਿਹਾ ਕਿ ਜਿਹੜੀ ਫਸਲ ਕੋਈ ਬਚ ਜਾਏਗੀ ਜਿਹੜੀ ਫਸਲ ਕੋਈ ਬਚਦੀ ਹੈ ਪੰਜਾਬੀ ਬੋਣਾ ਚਾਹੁੰਦਾ ਇੱਕ ਨਾਲ ਹਿੱਕ ਲਾ ਕੇ ਤੁਹਾਡੇ ਨਾਲ ਚੱਲਾਂਗੇ ਕੇਂਦਰ ਨਾਲ ਸਰਕਾਰ ਲੇਕਿਨ ਪੰਜਾਬੀਆਂ ਨੂੰ ਕਿਰਪਾ ਕਰਕੇ ਪੰਜਾਬ ਨੂੰ ਫੇਰ ਪੰਜਾਬ ਦੀ ਜਵਾਨੀ ਨੂੰ ਭੜਕਾਓ ਨਾ ਪੰਜਾਬ ਦੇ ਅਮਨ ਤੇ ਸ਼ਾਂਤੀ ਨੂੰ ਲਾਂਭੂ ਲਾਉਣ ਦੀਆਂ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਲਈ ਪੰਜਾਬ ਨੂੰ ਲਾਂਭੂ ਲਾਉਣ ਦੀਆਂ ਗੱਲਾਂ ਨਾ ਕਰੋ ਇਹਦੇ ਲਈ ਬਿਲਕੁਲ ਕੀ ਲੱਗਦਾ ਹੱਲ ਕੀ ਆ ਹੁਣ ਕਿਸਾਨਾਂ ਦਾ? ਸਰਕਾਰ ਬਿਲਕੁਲ ਅੰਦਰ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਤੋਂ ਫੇਰ ਬੁਲਾ ਕੇ ਮਸਲਾ ਭੇਜਿਆ ਕਦੇ ਵਾਸਤੇ ਉਹ ਤੋਂ ਗੱਲ ਨਹੀਂ ਭੇਜਦਾ ਵੀਰੇ ਪੰਜਾਬ ਸਰਕਾਰ ਬੀਬੀਆਂ ਦਿੱਤੀਆਂ ਨੇ ਵੀ ਧੱਕਾ ਦੇਣਾ ਹਾਂਜੀ ਹਾਂਜੀ ਐਮਐਲਏ ਆਪ ਆ ਜਾਓ ਕਹਿੰਦਾ ਪਤਾ ਹੀ ਸਾਰੇ ਬੰਦੇ ਆਗੇ ਵਧਾਓ ਕਿਹੜੇ ਗੇੜ ਤੋਂ ਜਾਓ ਉਹ ਪੈੜੇ ਕਿਹਦੇ ਰਹਿਣਾ एमएलए यार एमएलए ਨੂੰ ਤਾਂ ਜਾਣ ਦਿਓ ਲੋੜੀ ਤੇ ਜੋੜ ਚਲੋ ਸ਼ਾਬਾਸ਼ ਬਾਹਰ ਦੇ ਫਸਾ ਦੇ ਕੇਬਲ ਕਾਰ ਤੇ ਜਾਵਾਂਗੇ ਇੱਕ ਇੱਕ ਕਰਕੇ ਨਿਕਲ ਜਾਣੇ ਦੋ ਕਾਰ ਦੇ ਕੱਪੜੇ ਨਾ ਪਾ ਦਿਓ चलो जी चलो आ जाओ आ जाओ आ जाओ
ਯਾਰ ਤੁਸੀਂ ਐਂਟਰੀ ਗੇਟ ਦੀਆਂ ਖੋਲ ਦੇ ਨੂੰ ਤਾਂ ਬਾਕੀ ਸਾਥੀ ਜਿਹੜੇ ਨੇ ਉਹ ਵੀ ਅੰਦਰ ਜਾਣਾ ਪ੍ਰੈਸ ਵਾਲੇ ਆ ਤੇ ਦੋਨੋਂ ਕਿੱਥੇ ਟੱਕਰਾਂ ਚਲੋ ਜੀ ਪੀਏ ਸਰ ਪੀਏ ਆ ਯਾਰ ਡਾਕਟਰ ਸਾਹਿਬ ਦਾ थोड़ा पीछे हटो यार थोड़ा खुला कर मुर्दाबाद मुर्दाबाद सरकार की पिट्ठू कांग्रेस पार्टी मुर्दाबाद मुर्दाबाद आम आदमी पार्टी मुर्दाबाद 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 केजरीवाल सरकार मुर्दाबाद ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ की पिट्ठू कांग्रेस पार्टी मुर्दाबाद मुर्दाबाद पंजाब सरकार ਮੁਰਦਾਬਾਦ ਮੁਰਦਾਬਾਦ पंजाब सरकार ਮੁਰਦਾਬਾਦ ਮੁਰਦਾਬਾਦ सरकार की पिट्ठू कांग्रेस पार्टी ਮੁਰਦਾਬਾਦ ਮੁਰਦਾਬਾਦ सरकार की पिट्ठू कांग्रेस पार्टी ਮੁਰਦਾਬਾਦ ਮੁਰਦਾਬਾਦ सरकार की पिट्ठू कांग्रेस पार्टी ਮੁਰਦਾਬਾਦ ਮੁਰਦਾਬਾਦ पंजाब सरकार ਮੁਰਦਾਬਾਦ पंजाब सरकार ਮੁਰਦਾਬਾਦ पंजाब सरकार ਮੁਰਦਾਬਾਦ सरकार की पिट्ठू कांग्रेस पार्टी ਮੁਰਦਾਬਾਦ ਮੁਰਦਾਬਾਦ सरकार की पिट्ठू कांग्रेस पार्टी ਮੁਰਦਾਬਾਦ ਮੁਰਦਾਬਾਦ सरकार की पिट्ठू कांग्रेस पार्टी ਮੁਰਦਾਬਾਦ ਮੁਰਦਾਬਾਦ भगवंत मान सरकार ਮੁਰਦਾਬਾਦ ਮੁਰਦਾਬਾਦ पंजाब सरकार सरकार की पिट्ठू कांग्रेस पार्टी ਮੁਰਦਾਬਾਦ ਮੁਰਦਾਬਾਦ सरकार की पिट्ठू कांग्रेस पार्टी ਮੁਰਦਾਬਾਦ ਮੁਰਦਾਬਾਦ ਆ ਦੇਖ ਲਓ ਤੁਹਾਡੇ ਸਾਹਮਣੇ ਆ ਕਾਂਗਰਸ ਪਾਰਟੀ ਆ ਸਰਕਾਰ ਦੀ ਪਿੱਠੂ ਕਾਂਗਰਸ ਪਾਰਟੀ ਆ ਖਹਿਰਾ ਸਾਹਿਬ ਜਾ ਰਹੇ ਇਹਨਾਂ ਦੇ ਕਿਸਾਨ ਵਿੰਗ ਦੇ ਪ੍ਰਧਾਨ ਹੈ ਨੈਸ਼ਨਲ ਪ੍ਰਧਾਨ ਇਹਨਾਂ ਨੂੰ ਤਾਂ ਬਚਾ ਨਹੀਂ ਸਕੀ ਆ ਸਰਕਾਰ ਤੋਂ ਇਹ ਕਿਸਾਨਾਂ ਦੀ ਗੱਲ ਕਰੀ ਜਾਂਦੇ ਆਓ ਸਰ ਜਵਾਨ ਨਹੀਂ ਤੁਲੀ ਖਹਿਰਾ ਸਾਹਿਬ ਦੇ ਅੰਦਰ ਆਜੋ ਖਹਿਰਾ ਸਾਹਿਬ ਜਿਹੜੇ ਇਹਨਾਂ ਦੇ ਨੈਸ਼ਨਲ ਪ੍ਰਧਾਨ ਹੈ ਕਿਸਾਨੀ ਦੇ ਹਾਂਜੀ ਆਪਕੋ ਨਹੀਂ ਛੋਟੀ ਬਾਤ ਆ ਸਕੇ ਚਲੋ ਭਾਈ ਇੱਕ ਮਿੰਟ ਜੀ ਪਿੱਛੇ ਹੋ ਜਾਓ ਬਸ ਆ ਜਾਓ ਤੁਸੀਂ ਆਓ ਆ ਜਾਓ ਸਾਰਾ ਭਾਈ ਜੀ ਪਿੱਛੇ ਹੋ ਜਾਓ ਤੁਸੀਂ ਪਿੱਛੇ ਹੋ ਜਾਓ ਭਾਈ ਨਾਲ ਨੂੰ ਨਹੀਂ ਨਾਲ ਨਹੀਂ ਭਾਈ ਜੀ ਨਾਲ ਨਹੀਂ ਭਾਈ ਨਾਲ ਵਾਲਾ